ਜੀ ਪੰਜਾਬ ਦੇ ਅੰਦਰ ਵਾਪਰੇ ਇੱਕ ਬਹੁਤ ਵੱਡੇ ਘਟਨਾਕ੍ਰਮ ਤੋਂ ਸਰਕਾਰਾਂ ਲੋਕਾਂ ਦੇ ਨਾਲ ਗੱਲਬਾਤ ਕਰਦੀਆਂ ਨੇ, ਰਾਬਤਾ ਤੈਅ ਕਰਦੀਆਂ ਨੇ ਤੇ ਮੀਟਿੰਗਾਂ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਹਿਲੇ ਦੌਰ ਤੋਂ ਹੀ ਹੋ ਰਹੀਆਂ ਨੇ। ਸਿਆਣੇ ਕਹਿੰਦੇ ਆ ਵੀ ਜੰਗ ਦੇ ਵੀ ਕਈ ਅਸੂਲ ਹੁੰਦੇ ਨੇ। ਜਦੋਂ ਮੀਟਿੰਗ ਤੋਂ ਕਿਸਾਨ ਆਗੂ ਪਰਤ ਰਹੇ ਸਨ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਦੇ ਟਿਕਾਣਿਆਂ ਉੱਤੇ, ਉਹਨਾਂ ਦੇ ਮੋਰਚਿਆਂ ਉੱਤੇ ਧਾਵਾ ਬੋਲ ਕੇ ਸਾਰਾ ਕੁਝ ਤਹਿਸ-ਨਹਿਸ ਕਰ ਦਿੱਤਾ ਗਿਆ, ਜਿਵੇਂ ਉਹਨਾਂ ਤੋਂ ਕੋਈ ਬਹੁਤ ਵੱਡਾ ਖਤਰਾ ਹੋਵੇ। ਕਿਸਾਨੀ ਅੰਦੋਲਨ ਦੇ ਇਸ ਐਪੀਸੋਡ ਦੇ ਦਰਮਿਆਨ ਸਵਾਲ ਵੱਡਾ ਇਹ ਖੜਾ ਹੋ ਗਿਆ ਸ਼ਰਮਾ ਜੀ ਕਿ ਕਿਹਦੇ ਮੋਢੇ ਤੇ ਧਰ ਕੇ ਕੌਣ ਚਲਾ ਗਿਆ? ਪ੍ਰਵੀਨ ਜੀ, ਇਹ ਕੰਧ ਤੇ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਜੀ। ਇਹ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ, ਪੰਜਾਬ ਪੁਲਿਸ ਨੇ ਕੀਤੀ ਹੈ, ਪਰ ਤਾਰਾਂ ਦਿੱਲੀ ਤੋਂ ਹਿੱਲੀਆਂ ਜੀ। ਕਿਸੇ ਤੋਂ ਲੁਕਿਆ ਨਹੀਂਗਾ ਕਿ ਇਹਦੇ ਪਿੱਛੇ ਭਾਜਪਾ ਦੀ ਕੇਂਦਰ ਸਰਕਾਰ ਦਾ ਇਸ਼ਾਰਾ ਸੀ ਤੇ ਉਹ ਬੈਕਡੋਰ ਸਕ੍ਰਿਪਟ ਉਹਨੇ ਲਿਖੀ ਤੇ ਉਸ ਸਕ੍ਰਿਪਟ ਦੇ ਉੱਤੇ ਨਾਟਕ ਇਹਨਾਂ ਨੇ ਖੇਡਿਆ। ਬੈਠਕ 8ਵੀਂ ਬੈਠਕ 7ਵੀਂ ਬੈਠਕ ਸੀਗੀ, ਜਿਹਦੇ ਵਿੱਚੋਂ 8ਵੀਂ ਬੈਠਕ ਜੰਮ ਵੀ ਪਈ। ਠੀਕ ਹੈ ਜੀ। ਪਿਛਲੀਆਂ 6 ਬੈਠਕਾਂ ਦੇ ਵਿੱਚ ਰਵੱਈਆ ਦਿੱਲੀ ਦਾ, ਪੰਜਾਬ ਸਰਕਾਰ ਦਾ ਕੁਝ ਹੋਰ ਸੀ। ਇਹ 7ਵੀਂ ਬੈਠਕ 'ਚ ਰਵੱਈਆ ਕੁਝ ਹੋਰ ਸੀ। ਕੇਂਦਰੀ ਮੰਤਰੀ ਸੀਗੇ, ਖੁਦ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸੀਗੇ, ਪ੍ਰਹਲਾਦ ਜੋਸ਼ੀ ਸੀਗੇ, ਪਿਊਸ਼ ਗੋਇਲ ਸੀਗੇ। ਇਸ ਤੋਂ ਇਲਾਵਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਬੈਠਕ 'ਚ ਮੌਜੂਦ ਸੀ। ਪਰ ਜਿਸ ਤਰ੍ਹਾਂ ਕੇਂਦਰੀ ਮੰਤਰੀ ਟੁੱਟ ਕੇ ਉਸ ਬੈਠਕ ਦੇ ਵਿੱਚ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਪੈ ਰਹੇ ਸੀ, ਉਹਦੇ ਬਾਵਜੂਦ ਬਾਹਰ ਆ ਕੇ ਕਹਿੰਦੇ ਨੇ ਜੀ ਬੜੇ ਸਰਦ ਮਾਹੌਲ 'ਚ ਬੈਠਕ ਹੋ ਗਈ ਜੀ, ਅਗਲੀ ਬੈਠਕ ਤੈਅ ਹੋ ਗਈ ਜੀ। ਕੋਈ ਅਗਲੀ ਬੈਠਕ ਨਹੀਂ ਤੈਅ ਹੋਈ ਸੀ। ਅਗਲੇ ਕਹਿੰਦੇ ਜੂਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਆ ਤੁਹਾਡਾ ਕਾਗਜ਼ ਆ ਗਿਆ, ਦੇਖ ਲਾਂਗੇ। ਕੀ ਕੇਂਦਰ ਦੇ ਮੰਤਰੀ, ਕੀ ਕੇਂਦਰ ਸਰਕਾਰ ਇੰਨੀ ਨਲਾਇਕ ਹੈ ਜਾਂ ਇੰਨੀ ਅਣਜਾਣ ਹੈ ਕਿ ਉਹਨੂੰ ਅਜੇ ਤੱਕ ਕਿਸਾਨੀ ਮਸਲਾ ਹੀ ਨਹੀਂ ਪਤਾ, ਉਹਨੂੰ MSP ਦਾ ਪਹਿਲੂ ਹੀ ਨਹੀਂ ਪਤਾ। ਇਹ ਉਹ ਸਾਰੀਆਂ ਗੱਲਾਂ ਜਿਹੜੀਆਂ ਦਿੱਲੀ ਹੁੰਦੀਆਂ ਰਹੀਆਂ ਨੇ। ਇਸ ਲਈ ਸਿਰਫ ਉਹ ਡੰਗ ਟਪਾਊ ਹੈ ਤੇ ਇਹ ਆਪਣੇ ਵੱਲੋਂ ਸਿਆਣੇ ਬਣ ਕੇ ਉਹਨਾਂ ਨੂੰ ਦੇ ਆਉਂਦੇ ਨੇ ਜੀ, ਆਹ ਵਿੱਤੀ ਖਰੜਾ ਹੈ ਜੀ, ਇਹ ਇੱਥੋਂ ਪੈਸਾ ਆ ਜਾਊਗਾ ਜੀ, ਇੱਥੋਂ ਕੱਢ ਲਿਓ ਜੀ, ਇੰਨੇ ਨਾਲ MSP, ਸਭ ਪਤਾ ਉਹਨਾਂ ਨੂੰ। ਸਹੀ ਗੱਲ, ਬਿਲਕੁਲ। ਤੇ ਉਹ ਕਹਿੰਦੇ ਜੀ ਜੂਨ 'ਚ ਮੀਟਿੰਗ ਕਰਾਂਗੇ। ਕਹਿੰਦੇ ਨਹੀਂ ਜੀ ਜ਼ਿਆਦਾ ਲੇਟ ਹੈ ਜੀ, ਨੇੜੇ ਕਰ ਲਓ ਜੀ। ਮਤਲਬ ਤੁਸੀਂ ਮਿਹਨਤ ਕਰਨ ਗਏ ਉੱਥੇ। ਫਿਰ ਜਦੋਂ ਬੈਠਕ ਹੁੰਦੀ ਹੈ ਤਾਂ ਇੱਕ ਪੱਧਰ ਤੇ ਆ ਕੇ ਹੁੰਦੀ ਹੈ, ਇੱਕ ਲੈਵਲ ਤੇ ਆ ਕੇ ਹੁੰਦੀ ਹੈ। ਤੇ ਮਿਹਨਤਾਂ ਕਰਕੇ 4 ਮਈ ਲਈ ਜੀ। ਫਿਰ ਉਹ ਤੋਂ ਬਾਅਦ ਦਿੱਲੀ ਵਾਲੇ ਮੰਤਰੀ ਉੱਠ ਕੇ ਚਲੇ ਗਏ, ਪੰਜਾਬ ਵਾਲੇ ਬੈਠੇ ਸੀ। ਠੀਕ ਹੈ ਜੀ। ਤੇ ਉੱਥੇ ਵੀ ਕਹਿੰਦੇ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਜੀ, ਮੰਤਰੀਆਂ ਨੇ, ਕਿ ਦੇਖ ਲਓ ਜੀ, ਖਾਲੀ ਕਰ ਦੇਣਾ ਚਾਹੀਦਾ, ਸੜਕਾਂ ਖੋਲ ਦੇਣੀਆਂ ਚਾਹੀਦੀਆਂ ਜੀ। ਉਹ ਕਹਿੰਦੇ ਨਹੀਂ ਜੀ। ਅੰਦਰ ਜਾਣ ਤੋਂ ਪਹਿਲਾਂ ਲੀਡਰਾਂ ਨੂੰ ਖਦਸ਼ਾ ਸੀ ਕਿ ਅੱਜ ਕਾਰਵਾਈ ਹੋਊਗੀ ਜੀ, ਬੈਠਕ ਜਾਣ ਤੋਂ ਪਹਿਲਾਂ। ਤੇ 2 ਕੁ ਲੀਡਰਾਂ ਨੂੰ ਇਹ ਪਤਾ ਸੀ ਕਿ ਹੋਣ ਜਾ ਰਿਹਾ, ਫਿਰ ਉਹਨਾਂ ਨੇ ਲੁਕੋਇਆ ਕਿਉਂ? ਉਹਨਾਂ ਨੇ ਕਿਉਂ ਨਹੀਂ ਦੱਸਿਆ? ਜਿਹੜਾ ਤਰੀਕਾ ਅਪਣਾਇਆ, ਇਹ ਤਰੀਕੇ ਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਜਦੋਂ ਮੂੰਹ ਨੂੰ ਲਹੂ ਲੱਗ ਜਾਵੇ ਫਿਰ ਆਦਤ ਪੈ ਜਾਂਦੀ ਹੈ। ਬਿਲਕੁਲ ਸਹੀ, ਬਿਲਕੁਲ। 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ SKM ਨੇ ਇਕੱਠ ਦਾ ਐਲਾਨ ਕੀਤਾ ਸੀ। 4 ਮਾਰਚ ਦੀ ਰਾਤ ਨੂੰ ਉਹਨਾਂ ਨੂੰ ਅੱਗੋਂ ਨੂੰ ਘਰੋਂ ਚੱਕਿਆ। ਦੂਏ ਦਿਨ ਜਿਸ ਤਰ੍ਹਾਂ ਅੰਦੋਲਨ ਖਿੰਡਿਆ ਪੁੰਡਿਆ, ਕਿਉਂਕਿ ਕੋਈ ਸਹੀ ਵਿਊਤਬੰਦੀ ਨਹੀਂ ਸੀ, ਇਹਦੇ ਲਈ SKM ਵੀ ਜ਼ਿੰਮੇਵਾਰ। ਉਹ ਪੂਰੀ ਰਣਨੀਤੀ ਨਾਲ, ਪੂਰੀ ਤਾਕਤ ਨਾਲ ਨਹੀਂ ਉਤਰੀ ਸੀ ਜੀ। ਪਰ ਪੰਜਾਬ ਸਰਕਾਰ ਇਹ ਦਿਖਾਉਣ 'ਚ ਕਾਮਯਾਬ ਹੋਈ ਦਿੱਲੀ ਵਾਲਿਆਂ ਨੂੰ ਕਿ ਦੇਖੋ ਜੀ, ਜੋ ਤੁਸੀਂ ਨਹੀਂ ਕਰ ਸਕੇ ਅਸੀਂ ਕਰਕੇ ਦਿਖਾਤਾ। ਬਿਲਕੁਲ ਸਹੀ। ਤੇ ਉਸੇ ਤੋਂ ਅਗਲੀ ਕੜੀ ਵਜੋਂ ਤੁਹਾਨੂੰ ਇਸ ਕਾਰਵਾਈ ਨੂੰ ਦੇਖਣ ਦੀ ਲੋੜ ਹੈ। ਜਦੋਂ 4 ਮਾਰਚ ਨੂੰ SKM ਦੇ ਲੀਡਰ ਚੱਕੇ ਜਾ ਰਹੇ ਸੀ, ਤਦ ਸ਼ੰਭੂ ਖਨੌਰੀ ਦੇ ਬੈਠੇ ਕੁਝ ਲੀਡਰਾਂ 'ਚੋਂ ਕੁਝ ਖੁਸ਼ ਹੋ ਰਹੇ ਸੀ। ਕੁਝ ਨੇ ਫਿਕਰ ਪ੍ਰਗਟਾਇਆ ਜਦੋਂ ਕਿ ਕੁਝ ਖੁਸ਼ ਹੋਏ ਜੀ। ਤੇ ਅੱਜ ਸਥਿਤੀ ਕੀ ਉਲਟਾ, ਫਿਰ ਅੱਜ ਦੂਏ ਖੁਸ਼ ਹੋ ਰਹੇ ਹੋਣਗੇ। ਇਸੇ ਖੁਸ਼ੀ ਨੂੰ ਤਾਂ ਭਾਲਦੀ ਹੈ ਸਿਆਸਤ ਜੀ। ਬਿਲਕੁਲ ਸਹੀ ਹੈ। ਵੰਡ ਨੂੰ ਤਾਂ ਭਾਲਦੀ ਹੈ ਸਿਆਸਤ ਕਿ ਤੁਸੀਂ ਵੰਡੇ ਰਹੋ ਤੇ ਅਸੀਂ ਫਾਇਦਾ ਚੱਕਦੇ ਰਹੀਏ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਅੰਦੋਲਨ ਤੋਂ ਨਹੀਂ ਸਿੱਖਿਆ, ਉਹ ਫਿਰ ਕਦੇ ਨਹੀਂ ਸਿੱਖ ਸਕਦੀ। ਬਿਲਕੁਲ ਸਹੀ ਹੈ। ਉਹ ਉੱਥੋਂ ਜਿਹੜੀ ਏਕੇ ਦਾ ਸੁਨੇਹਾ ਸੀ ਔਰ ਉਸ ਤਾਕਤ ਨਾਲ ਤੁਸੀਂ ਉਹਨੂੰ ਝੁਕਾ ਕੇ ਆਏ, ਜਿਹੜਾ ਕਹਿੰਦਾ ਸੀ ਮੈਂ ਝੁਕਦਾ ਨਹੀਂ, ਉਹੀ ਰੜਕ ਉਹਦੇ ਮਨ 'ਚ ਸੀ ਕਿ ਹਾਂ ਵੀ ਇਹ ਮੈਨੂੰ ਇਹ ਕਰ ਗਏ, ਇਹ ਉਹਦਾ ਬਦਲਾ ਹੈ। ਸਹੀ ਹੈ ਜੀ, ਬਿਲਕੁਲ ਸਹੀ। ਦਿੱਲੀ ਅੰਦੋਲਨ ਦੇ ਜਿੱਤ ਦਾ ਦ੍ਰਿਸ਼ ਜੋ ਦੁਨੀਆ ਭਰ 'ਚ ਛਾਇਆ ਸੀ, ਉਸ ਨੂੰ ਤੋੜਨ ਦੇ ਲਈ ਇਹ ਕੋਸ਼ਿਸ਼ਾਂ ਜਾਰੀ ਸੀ, ਜਿਹਦੇ ਵਿੱਚ ਟਰੈਪ 'ਚ ਕੁਝ ਸਾਡੇ ਲੀਡਰ ਵੀ ਨਾਲ ਨੇ ਤੇ ਕੁਝ ਉਹਨਾਂ ਦੀਆਂ ਸਰਕਾਰੀ ਸ਼ਕਤੀਆਂ ਤੇ ਏਜੰਸੀਆਂ ਦਾ ਵੀ ਕਰ ਆਏ। ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਕੱਲ ਜਿਸ ਤਰ੍ਹਾਂ ਕਾਰਵਾਈ ਕਰ ਰਹੇ ਨੇ, ਉਹ ਸਿੱਧਾ ਹੈ ਕਿ ਉਹ BJP ਦੀ ਗੋਦੀ 'ਚ ਬੈਠ ਚੁੱਕੇ ਨੇ ਜੀ।
ਉਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ, ਹੂੰ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਹੋ ਰਿਹਾ। ਸੋ ਹੂੰ ਇੱਕੋ ਸਮੇਂ ਉਹ ਕੇਜਰੀਵਾਲ ਨਾਲ ਵੀ ਤੇ ਉਹਦੇ ਨਾਲ ਵੀ, ਤੇ ਕੇਜਰੀਵਾਲ ਦਾ ਏਜੰਡਾ ਵੀ ਕੋਈ ਜ਼ਿਆਦਾ ਵੱਖਰਾ ਨਹੀਂ ਹੈ। ਜੀ 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 ਬਿਲਕੁਲ ਬਿਲकुल ਸੋ ਇਸ ਸਹੀ ਲਈ ਇਹ ਸਾਰੀ ਕਾਰਵਾਈ ਤੁਹਾਨੂੰ ਉਸ ਨਜ਼ਰੀਏ ਤੋਂ ਦੇਖਣਾ ਪਏਗਾ। ਹਾਂ, ਤਰੀਕਾਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਤਾ ਹੈ ਸਭ ਨੂੰ ਕਿ ਹਾਂ ਗਿਣਤੀ ਕਿੰਨੀ ਸੀ, ਮਿਣਤੀ ਕਿੰਨੀ ਸੀ। ਇਹ ਲਗਭਗ ਉਹੇ ਜਿਹਾ ਹੀ ਵਰਤਾਰਾ ਹੈ ਜਿਹੋ ਜਿਹਾ ਟਕੈਤ ਹੋਰਾਂ ਨੂੰ ਚੱਕਣ ਦੇ ਲਈ ਇੱਕ ਵਾਰ ਉੱਥੇ ਸਾਰਾ ਪੁਲਿਸ ਤੰਤਰ ਪਹੁੰਚ ਗਿਆ ਸੀ। ਪਰ ਉਸ ਸਮੇਂ ਉਹ ਸਟੇਜ ਤੇ ਸੀ ਤੇ ਉਹਦੇ ਨਾਲ ਕਿਸਾਨ ਖੜੇ ਸੀ, ਕੁਝ ਗੱਲਬਾਤ ਹੋ ਰਹੀ ਸੀ। ਇੱਥੇ ਤੁਸੀਂ ਮੀਟਿੰਗ ਤੇ ਆਏ ਆਗੂਆਂ ਨੂੰ ਪੰਜਾਬ ਦੀ ਹੱਦ 'ਚ ਆ ਕੇ ਚੱਕਦੇ ਹੋ। ਸਹੀ ਹੈ ਜੀ, ਬਿਲਕੁਲ। ਅਗਲਿਆਂ ਨੇ ਬੀਜੇਪੀ ਨੇ ਆਪਣੀ ਗੱਲ ਨਹੀਂ ਪਾਏ, ਚੰਡੀਗੜ੍ਹ ਤੋਂ ਨਹੀਂ ਚੁਕਾਏ, ਉਹ ਇਹਨਾਂ ਤੋਂ ਚੁਕਵਾਏ ਜੀ। ਸਹੀ ਹੈ, ਇਹ ਚੱਕੜੇ ਹੀ ਸੀ। ਫਿਰ ਬਾਰਡਰ ਤੇ ਚੱਕਣ ਦੇ ਦਿੰਦੇ, ਇਹਨਾਂ ਨੂੰ ਵੀ ਜਾਣ ਦਿੰਦੇ ਬਾਰਡਰ ਤੱਕ ਤਾਂ, ਉੱਥੇ ਤੱਕ ਤਾਂ ਜਾਣ ਦਿੰਦੇ। ਸੋ ਇਹਦਾ ਮਤਲਬ ਤੁਸੀਂ ਕਿੰਨੇ ਹਲਕੇ ਤੇ ਡਰਪੋਕ ਹੋ, ਇਹਦਾ ਵੀ ਪ੍ਰਗਟਾਵਾ ਜੀ। ਤੇ ਉਹ ਤੋਂ ਬਾਅਦ ਡੱਲੇਵਾਲ ਹੋਰਾਂ ਦੀ ਐਂਬੂਲੈਂਸਾਂ ਨੇ ਬਾਕੀਆਂ ਨੂੰ ਬੱਸਾਂ 'ਚ ਬਿਠਾ ਕੇ, ਤੇ ਉਹ ਤੋਂ ਬਾਅਦ ਉੱਥੇ ਜਾ ਕੇ ਜਿਵੇਂ ਕਰੇਨਾ, ਨੈਟ ਬੰਦ, ਅਨਾਉਂਸਮੈਂਟ, ਸਾਰਾ ਕੁਝ ਸਭ ਨੂੰ ਪਤਾ ਸੀ ਕਿ ਗਿਣਤੀ ਮਿਣਤੀ ਕਿੰਨੀ ਕੁ ਹੈ। ਜੀ ਜੀ ਬਿਲਕੁਲ। ਔਰ ਇਸੇ ਦਾ ਏਕਾ ਨਾ ਹੋਣ ਦਾ, ਇਕੱਠੇ ਨਾ ਹੋਣ ਦਾ, ਹੈ ਨਾ, ਲਹਿਰ ਨਾ ਬਣ ਪਾਉਣ ਦਾ, ਇਹਦਾ ਹਵਾਲਾ ਆਪਾਂ ਲਗਾਤਾਰ ਦਿੰਦੇ ਰਹੇ ਹਾਂ ਕਿ ਹੁਣ ਇਹ ਤਿੰਨ ਖੇਤੀ ਕਾਨੂੰਨ ਵਾਲਾ ਮਾਹੌਲ ਨਹੀਂ ਆ। ਜਥੇਬੰਦੀਆਂ ਨੂੰ ਏਕੇ ਵੱਲ ਵੀ ਜਾਣਾ ਪੈਣਾ, ਔਰ ਜਥੇਬੰਦੀਆਂ ਨੂੰ ਅੰਦੋਲਨ ਲੜਨ ਦੇ ਤਰੀਕਿਆਂ ਦੇ ਬਦਲਾਅ ਤੇ ਵੀ ਜਾਣਾ ਪੈਣਾ। ਬਿਲਕੁਲ ਸਹੀ ਜੀ, ਬਿਲਕੁਲ। ਪਰ ਇਹ ਜਿਹੜਾ ਤਰੀਕਾਕਾਰ ਸੀਗਾ ਸਰਕਾਰ ਦਾ, ਇਹ ਸਿੱਧਾ ਗੁੰਡਾ ਰਾਜ ਵਾਲਾ ਤਰੀਕਾਕਾਰ। ਪ੍ਰਵੀਨ ਜੀ, ਲੱਖ ਖਾਮੀਆਂ ਹੋਣਗੀਆਂ ਕਿਸਾਨ ਜਥੇਬੰਦੀਆਂ 'ਚ, ਬਿਲਕੁਲ, ਲੱਖ ਵੰਡ ਵੰਡਈਆ ਹੋਊਗਾ, ਔਰ ਹੈਗਾ ਏ, ਆਪਾਂ ਬਹੁਤ ਨੇੜੇ ਤੋਂ ਜਾਣਦੇ ਹਾਂ। ਬਿਲਕੁਲ ਜੀ ਜੀ। ਜੇਕਰ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਸਮੇਂ ਦੀਆਂ ਸਰਕਾਰਾਂ ਨੂੰ, ਸਿਸਟਮ ਨੂੰ, ਪ੍ਰਸ਼ਾਸਨ ਨੂੰ ਕੋਈ ਚੁਣੌਤੀ ਦਿੰਦਾ, ਕੋਈ ਸਵਾਲ ਕਰਦਾ, ਤਾਂ ਉਹ ਪੰਜਾਬ 'ਚ ਕਿਸਾਨ ਜਥੇਬੰਦੀਆਂ ਹੀ ਨੇ। ਸਹੀ ਸੀ, ਬਿਲਕੁਲ ਜੀ। ਸੋ ਇਸ ਲਈ ਉਹਨਾਂ ਨੂੰ ਚੁੱਪ ਕਰਾਉਣਾ ਦੋਵੇਂ ਸਰਕਾਰਾਂ ਦੀ ਜ਼ਰੂਰਤ ਬਣ ਗਿਆ ਸੀ ਕਿ ਲੈ ਵੀ ਆਹੀ ਰੜਕਦੇ ਨੇ, ਆਹੀ ਬੋਲਦੇ ਨੇ, ਕੱਲੇ ਕਿਸਾਨੀ ਮਸਲੇ ਤੇ ਨਹੀਂ, ਆਮ ਕੋਈ ਵੀ ਘਟਨਾ ਵਾਪਰਦੀ ਹੈ ਉਹਦੇ ਤੇ ਵੀ ਜੇਕਰ ਕੋਈ ਚੈਲੰਜ ਕਰਦਾ ਤਾਂ ਉਹ ਕਿਸਾਨ ਜਥੇਬੰਦੀਆਂ ਕਰਦੇ ਆ। ਇਸ ਲਈ ਜਿਹੜੀ ਚੀਜ਼ ਰੜਕਣ ਲੱਗ ਜਾਓ, ਫਿਰ ਉਹਨੂੰ ਮਸਲਣ ਦੀ ਕੋਸ਼ਿਸ਼ ਹੁੰਦੀ ਹੈ। ਬਿਲਕੁਲ ਜੀ, ਸਹੀ ਹੈ। ਔਰ ਇਹ ਉਸੇ ਚੋਂ ਨਿਕਲਿਆ ਵਰਤਾਰਾ, ਔਰ ਇਹ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਘਟੀਆ ਪੱਧਰ ਤੇ ਕੀਤੀ ਕਾਰਵਾਈ ਹੈ, ਜਿਹੜੀ ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਭੁਗਤਣੀ ਪੈਣੀ ਹੈ। ਇਹ ਵੋਟ ਪ੍ਰੋਸੈਸ ਹੈ। ਕਿੰਨੀਆਂ ਜਥੇਬੰਦੀਆਂ ਨੂੰ ਮੈਂ ਉਂਗਲਾਂ ਤੇ ਗਿਣਾ ਸਕਦਾ ਜਿਨ੍ਹਾਂ ਨੇ ਸਿੱਧੀਆਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ, ਕਹਿ ਕੇ ਪਵਾਈਆਂ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਠੀਕ ਹੈ ਨਾ। ਤੇ ਅੱਜ ਉਹ ਸੋਚਣ ਕਿ ਜਿਹੜਾ ਬੰਦਾ ਤੁਹਾਡੇ ਨਾਲ ਮੀਟਿੰਗ ਕਰਨੋਂ ਭੱਜ ਰਿਹਾ, ਜਿਹੜਾ ਬੰਦਾ ਮੀਟਿੰਗ 'ਚ ਇਹ ਕਹਿੰਦਾ ਕਰ ਲੋ ਜੋ ਕਰਨਾ ਹੈ, ਮੈਂ ਦੇਖੂੰਗਾ ਫਿਰ। ਸੋ ਅਗਲਾ ਹੁਣ ਆਪਣੀ ਪੁਲਿਸ ਸ਼ਕਤੀ ਦਿਖਾ ਰਿਹਾ, ਸਰਕਾਰ ਦੀ ਤਾਕਤ ਦਿਖਾ ਰਿਹਾ। ਸੋ ਇਸ ਲਈ ਜਥੇਬੰਦੀਆਂ ਨੂੰ ਵੀ, ਪੰਜਾਬ ਦੀਆਂ ਹੋਰ ਸਿਰ ਧਿਰਾਂ ਨੂੰ ਵੀ ਅੱਜ ਏਕੇ ਦੀ ਲੋੜ ਹੈ। ਇੱਕ ਮੰਚ ਤੇ ਆ ਕੇ ਸਵਾਲ ਕਰਨ ਦੀ ਲੋੜ ਹੈ। ਨਹੀਂ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ, ਫਿਰ ਇਹ ਲੋਕਤੰਤਰ ਇੱਥੇ ਵੀ ਨਹੀਂ ਰਹਿਣ ਵਾਲਾ, ਦਿੱਲੀ 'ਚ ਤਾਂ ਹੈ ਹੀ ਨਹੀਂਗਾ। ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਦੇਖੋ, ਇਹਦਾ ਬਹੁਤ ਮੰਦਭਾਗੀ ਗੱਲ ਇਹ ਹੈ ਕਿ ਪੰਜਾਬ ਦੀ ਚੁਣੀ ਸਰਕਾਰ, ਜਿਹਨੂੰ ਕਿ ਪੰਜਾਬ ਦਾ ਪੱਖ ਰੱਖਣਾ ਚਾਹੀਦਾ ਸੀਗਾ, ਉਹ ਨਾ ਸਿਰਫ ਦੂਜੇ ਪਾਸੇ ਭੁਗਤ ਰਹੀ ਹੈ, ਸਗੋਂ ਉਸ ਪਾਸੇ ਭੁਗਤ ਕੇ ਉਸ ਰਾਹ ਤੇ ਚੱਲ ਰਹੀ ਹੈ ਜਿਹੜੇ ਰਾਹ ਤੇ ਉਹ ਵੀ ਨਹੀਂ ਚੱਲੇ। ਮੀਟਿੰਗ ਕਰਨਗੇ ਆਗੂ ਨੂੰ ਤੇ ਕਦੇ ਉਹਨਾਂ ਦੀ ਗ੍ਰਿਫਤਾਰ ਕਰਨ ਦੀ ਜ਼ਰੂਰਤ ਨਹੀਂ ਸੀ ਪਈ, ਤੁਸੀਂ ਆਗੂ ਗ੍ਰਿਫਤਾਰ ਕਰ ਲਏ, ਤੁਸੀਂ ਮੋਰਚੇ ਸਮੇਟਣ ਲੱਗ ਪਏ। ਔਰ ਉੱਥੇ ਬੜੀ, ਮੈਂ ਇੱਕ BBC ਦੀ ਪੰਜਾਬੀ ਦੀ ਇੱਕ ਰਿਪੋਰਟ ਸੀਗੀ, ਸ਼ਰਮਾ ਜੀ, ਮੈਂ ਪੜ੍ਹ ਰਿਹਾ ਸੀਗਾ, ਇਹ ਹਰਪਾਲ ਸਿੰਘ ਚੀਮਾ ਉੱਥੇ ਵਿੱਚ ਬਿਆਨ ਦੇ ਰਹੇ ਨੇ, ਮੀਟਿੰਗ ਦੇ ਵਿੱਚ ਬੈਠੇ, ਕਹਿੰਦੇ ਅਸੀਂ ਉਦਯੋਗਪਤੀਆਂ ਤੇ ਦੂਜੇ ਲੋਕਾਂ ਨਾਲ ਰਾਏ ਕਰਾਂਗੇ MSP ਦੇ ਬਾਰੇ, ਵੀ ਤੁਹਾਡੇ ਨਾਲ ਤਾਂ MSP ਦੀ ਲੜਾਈ ਨਹੀਂ, ਉਦਯੋਗਪਤੀ ਕੀ ਕਹਿ ਦੇਣਗੇ ਤੁਹਾਨੂੰ, ਕੀ ਉਹਨਾਂ ਨਾਲ ਕੀ ਰਾਏ ਕਰਨੀ ਤੁਸੀਂ। ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਸੀ ਕਿ ਪੰਜਾਬ ਨਾਲ ਕਿਸਾਨੀ ਦਾ ਕੋਈ ਮਸਲਾ ਹੀ ਨਹੀਂਗਾ ਜੀ, ਜੀ, ਇਹ ਤਾਂ ਮਸਲੇ ਕੇਂਦਰ ਨਾਲ ਨੇ। ਫਿਰ ਅਗਲੇ ਦਿੱਲੀ ਜਾ ਰਹੇ ਸੀ, ਤੁਹਾਨੂੰ ਕੀ ਸੀ। ਬਿਲਕੁਲ, ਤੁਸੀਂ ਰਾਹ ਖਿਲਾਓ ਨਾ, ਹਰਿਆਣੇ ਨੂੰ ਕਹੋ ਨਾ ਪੁਲਿਸ ਨੇ ਰਾਹ ਕਿਉਂ ਰੋਕਿਆ। ਜੀ ਜੀ ਬਿਲਕੁਲ, ਤੁਸੀਂ ਕੇਂਦਰ ਨਾਲ ਗੱਲ ਕਰੋ ਨਾ। ਜਨਾਬ, ਇਹ ਸਾਰੀ ਕਾਰਵਾਈ ਦੇ ਵਿੱਚ BJP ਹੋਵੇ, ਭਾਜਪਾ ਹੋਵੇ, ਕੇਂਦਰ ਹੋਵੇ, ਪੰਜਾਬ ਸਰਕਾਰ ਹੋਵੇ, ਪੰਜਾਬ ਦਾ ਪੁਲਿਸ ਤੰਤਰ ਹੋਵੇ, ਇਹਦੇ ਵਿੱਚ ਕੇਜਰੀਵਾਲ ਐਂਡ ਪਾਰਟੀ ਵੀ ਹੈ, ਜਿਹੜੇ ਲੁਧਿਆਣਾ ਜਿੱਤਣਾ ਚਾਹੁੰਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਇਹਦੇ ਵਿੱਚ ਉਹ ਏਜੰਡਾ ਵੀ ਸ਼ਾਮਲ ਹੈ ਇਹ ਕਾਰਵਾਈ ਦਾ, ਕਿ ਲਓ ਜੀ ਵਪਾਰੀਆਂ ਲਈ ਰਾਹ ਖੁੱਲ ਗਿਆ ਜੀ, ਲਓ ਜੀ ਅਸੀਂ ਆਹ ਕਰਤਾ ਜੀ ਵਪਾਰੀਆਂ ਲਈ। ਸੋ ਕਿਉਂਕਿ ਮੈਂ ਲਗਾਤਾਰ, ਆਪਾਂ ਸ਼ਾਇਦ ਕੱਲ ਵੀ ਇਸੇ ਰਿਲੇਟਡ ਗੱਲ ਕਰ ਰਹੇ ਸੀ ਕਿ ਸੰਜੀਵ ਅਰੋੜਾ ਨਾਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੇਜਰੀਵਾਲ ਜ਼ਿਆਦਾ ਕਾਲ ਹੈ। ਬਿਲਕੁਲ ਸਹੀ,
ਇਹ ਉਸ ਕਾਲ ਤੋਂ ਵੀ ਇਹ ਅੰਸ਼ ਸ਼ਾਮਲ ਨੇ ਜੋ ਕਾਰਵਾਈ ਕੀਤੀ ਹੈ ਕਿ ਲਓ ਜੀ ਅਸੀਂ ਵਪਾਰੀਆਂ ਨੂੰ ਖੁਸ਼ ਕਰਕੇ ਦਿਖਾਉਣਾ। ਪਰ ਇਹ ਬਹੁਤ ਛੋਟਾ ਅੰਸ਼ ਹੈ। ਅਸਲ ਦੇ ਵਿੱਚ ਸਿਰਫ ਤੇ ਸਿਰਫ ਸਿੱਧਾ ਪਹਿਲੂ ਸੀਗਾ ਕਿ ਜਿਹੜੀ ਦਿੱਲੀ ਜਿੱਤ ਵਾਲੀ ਸੀ ਨਾ, ਉਹ ਮੜਕ ਭੰਨਣ ਦੀ ਕੋਸ਼ਿਸ਼ ਸੀ, ਉਹਦੇ ਵਿੱਚ ਸਾਡੇ ਵਾਲਾ ਵੀ ਨਾਲ ਸ਼ਾਮਲ ਹੋਇਆ। ਜੀ ਜੀ। ਅਗਲੀ ਗੱਲ ਕਰੀਏ, ਜਿਹੜਾ ਤੁਸੀਂ ਇਸੇ ਗੱਲਬਾਤ ਦੇ ਦਰਮਿਆਨ ਜਿਹੜਾ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਜਦੋਂ ਤੁਸੀਂ ਚਰਚਾ ਕਰ ਰਹੇ ਸੀਗੇ, ਪੰਜਾਬ ਕੀ ਖਾਕੀ ਦੇ ਹਵਾਲੇ ਕਰ ਦਿੱਤਾ ਗਿਆ ਜੀ? ਪ੍ਰਵੀਨ ਜੀ, ਆਪਾਂ ਮੇਰਾ ਖਿਆਲ ਮਹੀਨਾ ਖੰਡ ਹੋ ਗਿਆ ਹਰ ਘਟਨਾ ਦੇ ਹਵਾਲੇ ਨਾਲ ਪੰਜਾਬ ਤੋਂ ਵਾਪਰ ਰਿਹਾ। ਆਪਾਂ ਲਗਾਤਾਰ ਇਸ ਪਹਿਲੂ ਨੂੰ ਛੂੰਹਦੇ ਆਏ ਹਾਂ। ਹਿਮਾਚਲ ਨਾਲ ਆ ਤਾਜ਼ਾ ਫੋਟੋ ਵਿਵਾਦ ਸ਼ੁਰੂ ਹੋਇਆ, ਝੰਡਾ ਵਿਵਾਦ ਸ਼ੁਰੂ ਹੋਇਆ। ਜੀ ਜੀ ਬਿਲਕੁਲ। ਹਰਿਆਣੇ ਦੇ ਇੱਕ ਅਧਿਕਾਰੀ ਨੇ, ਇੱਕ ਮੁਲਾਜ਼ਮ ਨੇ ਜੋ ਕਰਤੂਤ ਕੀਤੀ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਵਰਤਾਰਾ ਸ਼ੁਰੂ ਹੋਇਆ, ਸਾਡੇ ਵੀ ਕਈ ਨੌਜਵਾਨ ਉੱਥੇ ਜਾ ਕੇ ਜਿਸ ਤਰ੍ਹਾਂ ਹਿੰਸਕ ਹੋਏ, ਹੈ ਨਾ, ਉਸ ਸਾਰੇ ਵਰਤਾਰੇ ਨੇ ਇੱਕ ਨਵੇਂ ਜੰਗ ਨੂੰ ਰਾਹ ਖੋਲ ਦਿੱਤਾ। ਕੱਲ ਕੁਝ ਧਿਰਾਂ ਨੇ ਬਾਰਡਰ ਕੰਨੀ ਨੂੰ ਮਾਰਚ ਵੀ ਕੀਤਾ, ਝੰਡੇ ਲੈ ਕੇ, ਨਿਸ਼ਾਨ ਸਾਹਿਬ ਲੈ ਕੇ। ਜੀ ਜੀ। ਇੱਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਗੱਲ ਹੋ ਗਈ ਮੇਰੀ ਹਿਮਾਚਲ ਦੇ ਮੁੱਖ ਮੰਤਰੀ ਨਾਲ, ਅਸੀਂ ਉਹਨਾਂ ਦੇ ਬੱਸਾਂ ਨੂੰ ਜੀ ਸੁਰੱਖਿਆ ਦੇਵਾਂਗੇ। ਬੱਸਾਂ ਨੂੰ ਸੁਰੱਖਿਆ ਦੇਣ ਨਾਲ ਮਸਲਾ ਹੱਲ ਹੋ ਜੂ? ਸਹੀ, ਬਿਲਕੁਲ ਸਹੀ। ਸਵਾਲ ਬੱਸਾਂ ਦੀ ਸੁਰੱਖਿਆ ਦਾ ਨਹੀਂ, ਸਵਾਲ ਦੋਵਾਂ ਸੂਬਿਆਂ ਦੇ ਵਿੱਚ ਜਿਹੜਾ ਇਹ ਵਿਗਾੜ ਪੈ ਰਿਹਾ ਉਸ ਨੂੰ ਦਰੁਸਤ ਕਰਨ ਦਾ ਹੈ। ਬਿਲਕੁਲ ਸਹੀ। ਉਹਦੇ ਉੱਤੇ ਤੁਹਾਡੀ ਕੀ ਯੋਜਨਾ? ਕੋਈ ਪਲਾਨ ਨਹੀਂਗਾ। ਪੁਲਿਸ ਕਰ ਲੂਗੀ ਜੀ। ਸਹੀ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਪੁਲਿਸ ਕਰ ਲੂਗੀ ਜੀ। ਮਤਲਬ ਮੰਤਰੀਆਂ ਦੇ ਹੁੰਦਿਆਂ, ਕੇਂਦਰੀ ਔਰ ਸੂਬਾਈ ਮੰਤਰੀਆਂ ਦੇ ਹੁੰਦਿਆਂ ਪੁਲਿਸ ਅਧਿਕਾਰੀ ਮੌਜੂਦਾ ਤੇ ਸਾਬਕਾ ਵੀ ਉਹ ਮੀਟਿੰਗਾਂ 'ਚ ਬੈਠਦੇ ਨੇ। ਸਹੀ ਹੈ ਜੀ। ਉਹਨਾਂ ਦਾ ਕੀ ਕੰਮ ਹੈ ਜੀ? ਕਿਹੜਾ ਅਧਿਕਾਰ ਹੈ? ਤੋ ਇਸ ਲਈ ਜਦੋਂ ਹਰ ਮਸਲਾ ਤੁਸੀਂ ਪੁਲਿਸ ਨੂੰ ਕਹੋ ਹੱਲ ਕਰੂ ਤਾਂ ਪੁਲਿਸ ਫਿਰ ਡੰਡੇ ਨਾਲ ਹੱਲ ਕਰਦੀ ਹੈ। ਜੀ ਜੀ ਬਿਲਕੁਲ। ਤੇ ਉਹ ਭੋਗ ਰਹੇ ਆ। ਜਦੋਂ ਵੀ ਕਿਸੇ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿੱਖ ਭਾਈਚਾਰੇ ਨੂੰ ਲੈ ਕੇ ਵਿਵਾਦ ਖੜਾ ਹੁੰਦਾ, ਸਭ ਤੋਂ ਪਹਿਲਾਂ ਫਿਕਰ ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਈਚਾਰਿਆਂ ਨੂੰ ਪੈਂਦਾ। ਸਹੀ ਹੈ ਜੀ। ਤੇ ਦੂਸਰੇ ਪਾਸੇ ਜੇ ਅਸੀਂ ਪੰਜਾਬ ਤੋਂ ਬਾਹਰ ਸਿੱਖ ਭਾਈਚਾਰਾ ਵਸਦਾ ਤਾਂ ਹਿਮਾਚਲ ਦੀ ਵੱਡੀ ਗਿਣਤੀ 'ਚ ਪੰਜਾਬ 'ਚ ਰਹਿੰਦੇ ਨੇ, ਤੇ ਫਿਕਰ ਉਹਨਾਂ ਨੂੰ ਪਿਆ ਹੋਣਾ। ਗੱਡੀਆਂ ਸਾਡੀਆਂ ਵੀ ਆਉਣੀਆਂ ਜਾਣੀਆਂ, ਗੱਡੀਆਂ ਉਹਨਾਂ ਦੀਆਂ ਵੀ ਆਉਣੀਆਂ ਜਾਣੀਆਂ, ਫਿਕਰ ਦੋਵਾਂ ਧਿਰਾਂ ਨੂੰ ਪਿਆ ਹੋਣਾ। ਸੋ ਉਹਦੇ ਲਈ ਤੁਸੀਂ ਸਵਰਤ ਯਤਨ ਕੀ ਕੀਤਾ ਕਿ ਇਸ ਮਸਲੇ ਨੂੰ ਠਰਮੇ ਨਾਲ, ਨਰਮਾਈ ਨਾਲ, ਇੱਜ਼ਤ ਮਾਣ ਨਾਲ ਕਿਵੇਂ ਸੁਲਝਾਇਆ ਜਾਵੇ? ਉਹਦੇ ਲਈ ਕੋਈ ਯੋਜਨਾ ਨਹੀਂ। ਤੇ ਹੁਣ ਪੁਲਿਸ ਰਾਜ ਦਾ ਆਪਾਂ ਤਾਜ਼ਾ ਉਦਾਹਰਨ ਫਿਰ ਕਿਸਾਨੀ ਵਾਲਾ ਮਸਲਾ ਦੇਖਿਆ। ਜੀ ਜੀ। ਇਹ ਤੋਂ ਬਿਨਾਂ ਜਿਹੜੇ ਦੋ ਪਹਿਲੂਆਂ 'ਚ ਸਿੱਧਾ ਸਪਸ਼ਟ ਦਿਖ ਰਿਹਾ ਕਿ ਪੁਲਿਸ ਰਾਜ ਜਾਂ 80-90 ਦੇ ਦਹਾਕੇ ਵੱਲ ਨੂੰ ਪੰਜਾਬ ਨੂੰ ਧੱਕਿਆ ਜਾ ਰਿਹਾ, ਉਹ ਹੈ ਬਲਡੋਜ਼ਰ ਕਲਚਰ ਤੇ ਉਹ ਹੈ ਐਨਕਾਊਂਟਰ ਕਲਚਰ। ਜੀ ਜੀ। ਇਹ ਵਰਤਾਰਾ ਸਾਫ਼ ਦਿਖਾਉਂਦਾ ਕਿ ਅਸੀਂ ਖਾਕੀ ਨੂੰ ਤਾਕਤ ਦੇ ਦਿੱਤੀ ਹੈ। ਹਰ ਰੋਜ਼ 1 ਤੋਂ 2 ਗੈਂਗਸਟਰਾਂ ਦੇ ਨਾਂ ਦੇ ਉੱਤੇ ਲੱਤਾਂ 'ਚ ਗੋਲੀਆਂ ਵੱਜ ਰਹੀਆਂ, ਔਰ ਵੱਜ ਉਹਨਾਂ ਦੇ ਰਹੀਆਂ ਜਿਹੜੇ ਪੁਲਿਸ ਹਿਰਾਸਤ 'ਚ ਨੇ। ਜੀ ਜੀ ਸਹੀ। ਪੁਲਿਸ ਹਿਰਾਸਤ 'ਚ ਐਨਕਾਊਂਟਰ ਹਰ ਰੋਜ਼ 2-2, ਤੇ ਉਸ ਤੋਂ ਬਾਅਦ 1 ਮਹੀਨੇ 'ਚ ਲੰਘੇ 1 ਮਹੀਨੇ 'ਚ 60 ਤੋਂ ਵੱਧ ਘਰ ਤੋੜ ਚੁੱਕੇ ਨੇ। ਸਹੀ ਹੈ ਜੀ ਬਿਲਕੁਲ। ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਨਸ਼ੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ 60 ਘਰ ਤੋੜੇ, ਇਹਨਾਂ 60 ਚੋਂ ਇੱਕ ਵੀ ਤੁਸੀਂ ਕੜੀ ਉਹ ਲੱਭੀ ਕਿ ਇਸ ਘਰ ਨੂੰ ਚਿੱਟਾ ਦੇ ਕੇ ਕੌਣ ਜਾਂਦਾ ਸੀ, ਇਹ ਕਿੱਥੋਂ ਲੈ ਕੇ ਆਉਂਦੇ ਸੀ? ਜੀ ਜੀ। ਉਸ ਕੜੀ ਤੱਕ ਗਏ। ਰਾਜਦੀਪ ਦਾ ਘਰ ਦਿਖਣੋਂ ਹਟ ਗਿਆ ਪੰਜਾਬ ਦੇ ਨਕਸ਼ੇ 'ਚੋਂ। ਤੁਹਾਡੇ ਲੀਡਰ ਦਮ ਭਰਦੇ ਸੀ ਸਟੇਜਾਂ ਤੇ ਖੜ ਕੇ, ਬਾਅਦ ਚੋਂ ਕੇਜਰੀਵਾਲ ਮਾਫੀ ਮੰਗ ਕੇ ਭੱਜਿਆ ਵਿਕਰਮ ਮਜੀਠੀਆ ਤੋਂ, ਫਿਰ ਲੈ ਕੇ ਕਿਉਂ ਨਹੀਂ ਗਏ? ਹੁਣ ਬਲਡੋਜ਼ਰ ਲੈ ਕੇ ਦੇਖ ਲਓ ਵਿਕਰਮ ਮਜੀਠੀਆ ਦੇ ਘਰ ਕਿ ਨਹੀਂ ਲਿਜਾ ਕੇ। ਸਹੀ ਬਿਲਕੁਲ ਸਹੀ। ਜਾਂ ਫਿਰ ਕਹੋ ਨਾ ਅਗਲੇ ਨੂੰ। ਸੋ ਇਸ ਲਈ ਤੁਸੀਂ ਜਿਹੜੀਆਂ ਤਾਕਤਾਂ, ਜਿਹੜੀਆਂ ਸ਼ਕਤੀਆਂ ਦੇਸ਼ ਦੇ ਵਿੱਚ ਸਭ ਤੋਂ ਵੱਧ ਨਸ਼ਾ ਜੇ ਉਤਰਦਾ ਹੈ ਤਾਂ ਗੁਜਰਾਤ ਦੀਆਂ ਪੋਰਟ ਤੇ ਉਤਰਦਾ। ਮੁਦਰਾ ਪੋਰਟ ਦੁਨੀਆ ਦੀ ਸਭ ਤੋਂ ਬੜੀ ਖੇਪ ਉੱਥੋਂ ਫੜੀ ਗਈ। ਬਿਲਕੁਲ। ਤੇ ਉਹ ਤਾਂ ਫੜੀ ਗਈ। ਜਿਹੜੀਆਂ ਲੰਘ ਕੇ ਆਉਂਦੀਆਂ ਉਹ ਕਿੱਥੋਂ ਆਉਂਦੀਆਂ? ਜੇ ਪੰਜਾਬ ਦੇ ਵਿੱਚ ਚਿੱਟਾ ਆ ਰਿਹਾ ਤਾਂ ਉਹ ਸਰਹੱਦ ਪਾਰ ਤੋਂ ਆ ਰਿਹਾ, ਚਾਹੇ ਉਹ ਸਮੁੰਦਰੀ ਰੂਟ ਹੈ, ਚਾਹੇ ਉਹ ਪਾਕਿਸਤਾਨ ਵਾਲਾ ਇੱਧਰੋਂ ਸਾਡਾ ਸੜਕੀ ਰੂਟ ਹੈ। ਜੇ ਉਧਰੋਂ ਆ ਰਿਹਾ, ਡਰੋਨ ਰਾਹੀਂ ਆ ਰਿਹਾ, ਤਾਂ ਜਨਾਬ ਤੁਹਾਡੀਆਂ ਏਜੰਸੀਆਂ ਜ਼ਿੰਮੇਵਾਰ ਨਹੀਂ, ਚਾਹੇ ਉਹ ਕੇਂਦਰੀ ਨੇ ਤੇ ਚਾਹੇ ਸੂਬਾਈ ਨੇ, ਉਹਨਾਂ ਤੇ ਕਾਰਵਾਈ। ਹਾਂ ਬਿਲਕੁਲ, ਕਿਹੜੀਆਂ ਹੀ ਦੋਨਾਂ ਚੋਂ। ਜਿਹੜੇ ਘਰ ਢਾਏ ਨੇ ਉਹਨਾਂ ਨੇ ਘਰੇ ਤਾਂ ਪੈਦਾ ਨਹੀਂ ਕੀਤਾ, ਕਿੱਥੋਂ ਆ ਰਿਹਾ? ਉਹ ਸਪਲਾਈ ਕਿੱਥੋਂ ਤੋੜ ਲਈ? ਜੇ ਸਪਲਾਈ ਟੁੱਟੀ ਹੁੰਦੀ, ਸੜਕਾਂ ਤੇ ਤੜਫ ਰਹੇ ਹੁੰਦੇ ਨਸ਼ਾ ਕਰਨ ਦੇ ਆਦੀ, ਜਿਵੇਂ ਕਰੋਨਾ 'ਚ ਲਾਈਨਾਂ ਲੱਗੀਆਂ ਸੀ। ਸਹੀ ਸੀ, ਬਿਲਕੁਲ ਜੀ। ਹਾਂ, ਪੁਲਿਸ ਰਾਜ 2 ਸਮੇਂ 'ਚ ਆਉਂਦਾ ਹੈ। ਇੱਕ ਹੁੰਦਾ ਕਿ ਜਦੋਂ ਸਰਕਾਰਾਂ ਬੇਵਸ ਹੋਣ, ਜਦੋਂ ਸਰਕਾਰਾਂ ਨਲਾਇਕ ਹੋਣ, ਜਦੋਂ ਸਰਕਾਰਾਂ ਅਣਜਾਣ ਹੋਣ, ਤੇ ਉਹਨਾਂ ਨੂੰ ਸਮਝ ਨਾ ਹੋਵੇ
ਤੇ ਫਿਰ ਪੁਲਿਸ ਪ੍ਰਸ਼ਾਸਨ ਸਿਸਟਮ ਅਫਸਰਸ਼ਾਹੀ ਆਪ ਖੁਦਰੀਆਂ ਤੇ ਆ ਜਾਂਦੀ ਹੈ ਤੇ ਆਪਣੀਆਂ ਮਰਜ਼ੀਆਂ ਕਰਦੀ ਹੈ। ਜਾਂ ਜਦੋਂ ਤੁਹਾਡੇ ਮਨ ਦੇ ਅੰਦਰ ਦੂਸਰਾ ਪਹਿਲੂ ਹੈ ਕਿ ਜਦੋਂ ਤੁਹਾਡੇ ਮਨ ਦੇ ਅੰਦਰ ਡਿਕਟੇਟਰਸ਼ਿਪ ਹੋਵੇ ਜੀ। ਸੋ ਇਸ ਲਈ ਦੋ ਪਹਿਲੂਆਂ ਤੋਂ ਪੰਜਾਬ 'ਚ ਪੁਲਿਸ ਰਾਜ ਦਾ ਹਵਾਲਾ, ਔਰ ਇਹ ਪੰਜਾਬ ਨੇ ਆਪਣੇ ਇਤਿਹਾਸ ਤੋਂ ਸਿੱਖਣ ਦੀ ਕੋਸ਼ਿਸ਼ ਜੇ ਨਾ ਕੀਤੀ ਤਾਂ ਬਹੁਤ ਨੁਕਸਾਨ ਹੋਊਗਾ। ਅੱਜ ਅਸੀਂ ਬਹੁਤ ਖੁਸ਼ ਹੋ ਰਹੇ ਹਾਂ ਜਦੋਂ ਘਰ ਪੈਂਦੇ, ਬਿਲਕੁਲ, ਪਰ ਇਹ ਵਰਤਾਰਾ ਅਗਾਂਹ ਵਧਦਿਆਂ ਦੇਰ ਨਹੀਂ ਲੱਗਣੀ। ਜਦੋਂ ਕਿਸੇ ਦੇ ਵੀ ਘਰ ਕੰਨੀ ਨੂੰ ਸੱਤਾਧਾਰੀ ਧਿਰ, ਮੌਕੇ ਦਾ ਅਫਸਰ, ਬਾਬੂ ਕਲਾਸ ਦਾ ਕੋਈ ਅਫਸਰ ਜਾਂ ਕੋਈ ਖਾਕੀ ਵਾਲਾ ਅਫਸਰ ਉਂਗਲੀ ਕਰਿਆ ਕਰੂਗਾ ਕਿ ਇਹ ਵੀ ਚਿੱਟੇ ਵਾਲਾ ਢਾ ਦੋ, ਉਹਦੇ ਫਿਰ ਸਾਹਮਣਾ ਨਹੀਂ ਕੰਮ। ਉਸ ਦਿਨ ਤੱਕ ਦੇਰ ਨਹੀਂ ਲੱਗਣੀ ਜਦੋਂ ਫਿਰ ਝੂਠੇ ਮੁਕਾਬਲੇ ਵਾਲੇ ਇਤਿਹਾਸ ਤੁਹਾਡੇ ਸਾਹਮਣੇ ਆਉਣਗੇ ਤੇ ਇਹ ਉਧਰ ਨੂੰ ਵਰਤਾਰਾ ਵਾਪਰਿਆ, ਫਿਰ ਪਤਾ ਨਹੀਂ ਕਿਹਨੂੰ ਗੈਂਗਸਟਰ ਬਣਾਉਣਗੇ। ਸਹੀ ਗੱਲ। ਸੋ ਇਸ ਲਈ ਅਜੇ ਵਕਤ ਹੈਗਾ। ਤਾਂ ਹੀ ਮੈਂ ਕਹਿੰਦਾ ਕਿ ਕੱਲਾ ਇੱਕ ਕਿਸਾਨੀ ਜਥੇਬੰਦੀਆਂ ਨੂੰ ਨਹੀਂ, ਸਾਰੀਆਂ ਸੁਰਦ ਜਥੇਬੰਦੀਆਂ ਨੂੰ ਇੱਕ ਮੰਚ ਤੇ ਆ ਕੇ ਮੰਥਨ ਦੀ ਲੋੜ ਹੈ ਕਿ ਅਚਾਨਕ ਕੀ ਹੋ ਗਿਆ। ਪਿਛਲੇ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਚਾਨਕ ਪੰਜਾਬ 'ਚ ਇਹੋ ਜਿਹਾ ਮਤਲਬ ਕਿ ਹੜ੍ਹ ਆਇਆ ਪਿਆ ਰੋਜ਼ ਮਸਲੇ ਦਾ। ਲਗਾਤਾਰ ਤੁਸੀਂ ਇੱਕੋ ਸਮੇਂ ਹਰ ਫਰੰਟ ਤੇ ਲੜਾਈ ਖੋਲ ਰਹੇ ਹੋ ਤੇ ਪੰਜਾਬ ਨੂੰ ਡਿਸਟਰਬ ਸਰਕਾਰਾਂ ਕਰਦੀਆਂ ਹੁੰਦੀਆਂ ਕਿ ਸਰਕਾਰਾਂ ਨੇ ਠੀਕ ਕਰਨਾ ਹੁੰਦਾ ਡਿਸਟਰਬ ਮਸਲੇ ਨੂੰ। ਸਹੀ ਬਿਲਕੁਲ। ਸੋ ਇਸ ਆਪਾ ਧਾਪੀ ਦੇ ਵਿੱਚ ਪੰਜਾਬ ਖਾਕੀ ਦੇ ਹਵਾਲੇ ਕਰ ਦਿੱਤਾ ਗਿਆ ਔਰ ਮਾਨ ਸਰਕਾਰ ਬੀਜੇਪੀ ਦੇ ਹੱਥਾਂ 'ਚ ਖੇਡ ਰਹੀ ਹੈ। ਜੀ। ਤੇ ਸ਼ਰਮਾ ਜੀ, ਆਪ ਗੱਲ ਕਰੀਏ ਆਪਾਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਲੋਕਾਂ ਦੀ ਜ਼ਮੀਰ ਜਾਗਦੀ ਤਾਂ ਹੈ, ਹਲੂਣਾ ਤਾਂ ਅੰਦਰੋਂ ਮਾਰਦੀ ਹੈ, ਪਰ ਫਿਰ ਉਹਨਾਂ ਨੂੰ ਕਵਰ ਕਰਨਾ ਪੈਂਦਾ ਕਿਉਂਕਿ ਉਹਨਾਂ ਦੀਆਂ ਕੁਝ ਸਿਆਸੀ ਮਜਬੂਰੀਆਂ ਨੇ। ਹਰਭਜਨ ਸਿੰਘ ਭੱਜੀ ਕੁਝ ਘੰਟਿਆਂ ਦੇ ਲਈ ਇਸੇ ਦੌਰ ਦੇ ਵਿੱਚੋਂ ਲੰਘੇ, ਕਹਿੰਦੇ 4 ਘੰਟਿਆਂ ਦੇ ਲਈ ਉਹਨਾਂ ਦੀ ਜ਼ਮੀਰ ਜਾਗੀ ਸੀ। ਜਿਹੜਾ ਆਪਾਂ ਬੁਲਡੋਜ਼ਰ ਕਲਚਰ ਦੀ ਗੱਲ ਕਰ ਰਹੇ ਹਾਂ, ਆਪਾਂ ਘਰ ਢਾਉਣ ਦੀ ਗੱਲ ਕਰ ਰਹੇ ਹਾਂ, ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਨਸ਼ੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਜਿਹੜੇ ਨਸ਼ੇ ਵੇਚਦੇ ਨੇ ਉਹ ਫੜੇ ਜਾਣੇ ਚਾਹੀਦੇ ਨੇ। ਹਾਂਜੀ, ਚਾਹੇ ਛੋਟੀ ਚੇਨ ਹੈ, ਚਾਹੇ ਬੜੀ ਚੇਨ ਹੈ, ਚਾਹੇ ਮੱਛੀ ਹੈ, ਚਾਹੇ ਮਗਰਮੱਛ ਹੈ, ਸਾਰਿਆਂ ਤੱਕ ਇਹ ਕਾਰਵਾਈ ਹੋਣੀ ਚਾਹੀਦੀ। ਪਰ ਇਸ ਮਸਲੇ ਨੂੰ ਜਦੋਂ ਮਕਾਨ ਢਾਉਣ ਵਾਲਾ ਵਰਤਾਰਾ ਆਇਆ ਤਾਂ ਉਹਦੇ ਤੇ ਕਈ ਸੁਰ ਧਿਰਾਂ ਨੇ ਸਵਾਲ ਖੜੇ ਕੀਤੇ ਕਿ ਤਰੀਕਾ ਵਾਜਬ ਨਹੀਂ ਹੈ। ਸੁਪਰੀਮ ਕੋਰਟ ਕਹਿ ਚੁੱਕੀ ਹੈ, ਹਾਈ ਕੋਰਟ ਨੇ ਸਵਾਲ ਕਰ ਲਿਆ, ਉਹਦੇ ਬਾਵਜੂਦ ਵੀ ਤੁਸੀਂ ਲੈ ਦੇ ਕੇ ਘੱਟ ਢਾ ਦਿੰਦੇ ਹੋ। ਭਾਈ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੈ, ਵੇਚ ਰਿਹਾ ਹੈ, ਖਿਲਾ ਰਿਹਾ, ਲੋਕਾਂ ਨੂੰ ਗਲਤ ਰਾਹ ਪਾ ਰਿਹਾ, ਉਹਦੇ ਤੇ ਕਾਨੂੰਨੀ ਕਾਰਵਾਈ ਕਰੋ, ਅਦਾਲਤੀ ਤੌਰ ਤੇ ਉਹਨੂੰ ਸਜ਼ਾ ਦਿਵਾਓ। ਸਹੀ ਹੈ। ਜਾਂ ਫਿਰ ਇਹਨੂੰ ਆਪਣੀ ਵਿਧਾਨ ਸਭਾ 'ਚ ਨਿਯਮ ਬਣਾ ਲਓ ਕਿ ਭਾਈ ਘਰ ਢਾਉਣ ਦਾ ਵੀ ਨਿਯਮ ਬਣ ਗਿਆ ਹੁਣ। ਤੇ ਇਸ ਮਸਲਿਆਂ ਤੇ ਚਾਰਜੋਈ ਕਿਹਨੇ ਕਰਨੀ ਸੀ ਜੀ? ਜੇ ਸਰਕਾਰ ਇਸ ਹੱਦ ਤੇ ਆ ਗਈ ਤਾਂ ਵਿਰੋਧੀ ਧਿਰ ਕਾਂਗਰਸ ਕਿੱਥੇ ਹੈ ਜੀ? ਉਹ ਤਾਂ ਕਿਸੇ ਵੀ ਮਸਲੇ ਤੇ ਧਰਤੀ ਤੇ ਬੋਲਦੀ ਉਹ ਨਹੀਂ ਦਿਖਦੀ। ਟਵੀਟ ਤੇ ਬਿਆਨ ਦੇ ਦੋਗੇ। ਅੱਜ ਕਿਸਾਨੀ ਮਸਲਿਆਂ ਤੇ ਵੀ ਆ ਜਿੰਨੇ ਡੱਲੇਵਾਲ ਨੇ ਫੋਟੋਆਂ ਖਿਚਾਈਆਂ ਸੀ, ਜਿੰਨਿਆਂ ਨਾਲ ਬੈਠ ਕੇ ਸਹੀ ਬਿਲਕੁਲ, ਕੋਈ ਲੱਭਿਆ ਰਾਤ ਦਾ ਮੈਨੂੰ ਦਿਖਾ ਦਿਓ। ਜੀ। ਕਹਿਣ ਨੂੰ ਗੈਰ ਰਾਜਨੀਤਿਕ SKM ਸੀਗਾ, ਸਾਰੇ ਰਾਜਨੀਤਿਕ ਲੀਡਰ ਨਾਲ ਬੈਠ ਕੇ ਫੋਟੋਆਂ ਖਿਚਾ ਕੇ ਤੇ ਇਸੇ 'ਚ ਬਾਗੋ ਬਾਗ ਸੀ, ਸਾਰੀ ਟਰੈਲੀ 'ਚ ਚੜ ਗਏ ਵੀ ਲੀਡਰ। ਕੱਲ ਕੋਈ ਨਹੀਂ ਆਇਆ ਪੀਲੇ ਪੰਜੇ ਮੂਰੇ ਖੜਨ, ਫਿਰ ਨਹੀਂ ਆਇਆ। ਬਿਲਕੁਲ ਜੀ, ਕਿੱਥੇ ਨੇ ਉਹ ਲੀਡਰ? ਸੋ ਇਸ ਲਈ ਇਹ ਦਿੱਲੀ ਅੰਦੋਲਨ ਦੀ ਸਿੱਖਿਆ ਸੀਗੀ ਕਿ ਭਾਈ ਕੋਈ ਧਿਰ ਵੀ ਨੇੜੇ ਨਹੀਂ ਲੱਗਣ ਦੇਣੀ। ਜੀ ਸਹੀ ਹੈ, ਬਿਲਕੁਲ। ਪਰ ਉਸੇ ਪਹਿਲੂ ਤੋਂ ਇਸ ਮਸਲੇ ਤੇ ਨਾ ਵਿਰੋਧੀ ਧਿਰ ਬੋਲਦੀ ਨਜ਼ਰ ਆ ਰਹੀ ਹੈ। ਜਿਹੜਾ ਰੋਲ ਕਾਂਗਰਸ ਨੇ ਨਿਭਾਉਣਾ ਸੀਗਾ, ਚਾਹੇ ਬੁਲਡੋਜ਼ਰ ਕਲਚਰ ਆ, ਚਾਹੇ ਐਨਕਾਊਂਟਰ ਕਲਚਰ ਆ, ਚਾਹੇ ਕਿਸਾਨੀ ਵਾਲਾ ਮਸਲਾ, ਉਹਨੇ ਨਹੀਂ ਨਿਭਾਇਆ। ਇਸੇ ਰੂਪ ਦੇ ਵਿੱਚ ਅਕਾਲੀ ਦਲ ਜਿਹੜਾ ਸੂਬਾਈ ਪਾਰਟੀ ਸੀਗੀ, ਉਹਦਾ ਆਪਣੇ ਘਰ ਦਾ ਕਲੇਸ਼ ਨਹੀਂ ਮੁੱਕਦਾ, ਆਪਣਾ ਘਰ ਉਹ ਸੰਭਾਲੇ ਤਾਂ ਉਹ ਪੰਜਾਬ ਕੰਨੀ ਦੇਖੇ, ਉਹ ਤਾਂ ਹੈ ਹੀ ਜਮਾ ਹੀ ਮਤਲਬ ਕਿ ਬੋਲਣ ਜੋਗਾ ਹੀ ਨਹੀਂ ਰਿਹਾ ਜਿਵੇਂ, ਹੈ ਨਾ। ਤੇ ਬੀਜੇਪੀ ਤਾਂ ਤਮਾਸ਼ਾ ਦੇਖ ਰਹੀ ਹੈ ਜਾਂ ਤਮਾਸ਼ਾ ਕਰਾ ਰਹੀ ਹੈ, ਇਹ ਤੋਂ ਆਪਾਂ ਵੱਖ ਪਏ। ਹੁਣ ਇਹ ਸਾਰੇ ਪਹਿਲੂ ਦੇ ਵਿੱਚ ਬੜਾ ਚੰਗਾ ਲੱਗਿਆ ਜਦੋਂ ਮੈਂ ਹਰਭਜਨ ਸਿੰਘ ਭੱਜੀ ਨੂੰ ਸੁਣਿਆ ਕਿ ਉਹਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮੁੱਦੇ ਤੇ ਉਹਨੇ ਬੜਾ ਸਪਸ਼ਟ ਕਿਹਾ ਕਿ ਘਰ ਢਾਉਣਾ ਠੀਕ ਨਹੀਂ ਹੈ, ਕਿਸੇ ਦੀ ਛੱਤ ਤੋੜਨਾ ਠੀਕ ਨਹੀਂ ਹੈ, ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੋ, ਹੈ ਨਾ। ਤੇ ਅੱਗੋਂ ਸਵਾਲ ਹੈ ਜੀ ਕਈਆਂ ਦੇ ਨਜਾਇਜ਼, ਕਹਿੰਦੇ ਜੇ ਸਰਕਾਰੀ ਜ਼ਮੀਨ ਤੇ ਸ਼ਾਮਲਾਟ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਨੇ ਉਹ ਛੁਡਾਏ ਜਾ ਸਕਦੇ ਨੇ, ਉਹ ਛੁਡਾਉਣ ਦਾ ਪਹਿਲੂ ਹੋਰ ਤਰ੍ਹਾਂ। ਪਰ ਆ ਮਕਾਨ ਢਾਉਣ ਵਾਲਾ ਕਹਿੰਦਾ ਸਹੀ ਨਹੀਂ ਗਾ ਕਿ ਮੈਨੂੰ ਇਹ ਠੀਕ ਨਹੀਂ ਲੱਗਿਆ। ਤੇ ਮੈਨੂੰ ਲੱਗਿਆ ਵੀ ਕਮਾਲ ਕਰਤੀ। 4 ਘੰਟਿਆਂ ਬਾਅਦ ਉਹ ਟਵੀਟ ਤੇ ਉੱਤੇ ਪਾ ਰਿਹਾ ਜੀ ਕਿ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਬਹੁਤ ਸਹੀ ਤਰੀਕੇ ਨਾਲ ਹੋ ਰਿਹਾ, ਹੋਣਾ ਚਾਹੀਦਾ ਜੀ ਪੰਜਾਬ ਦੇ ਲਈ ਨਸ਼ਾ ਮੁਕਤ ਕਰਨ ਲਈ। ਜੀ ਕੀ ਜ਼ਮੀਰ 4 ਘੰਟਿਆਂ ਲਈ ਜਾਗੀ ਸੀ? ਜਾਂ ਕਿਸੇ ਨੇ ਭੱਜੀ ਨੂੰ ਦੱਸਿਆ ਹੀ ਨਹੀਂਗਾ ਕਿ ਭਰਾਵਾ ਤੇ ਤੂੰ ਰਾਜ ਸਭਾ ਖੋ ਨਹੀਂ ਸਕਦੇ ਜੇ ਤੂੰ ਨਾ ਛੱਡੇ। ਸਵਾਤੀ ਮਾਲੀਵਾਲ ਤੋਂ ਬਿਪਲ ਕੁਮਾਰ ਦੇ ਲਈ ਸੀਟ ਖਾਲੀ ਕਰਾਉਣਾ ਚਾਹੁੰਦੇ ਸੀ ਆਮ ਆਦਮੀ ਪਾਰਟੀ ਵਾਲੇ। ਅਗਲੀ ਸਟੈਂਡ ਲਈ ਕਿ ਮੈਂ ਨਹੀਂ ਖਾਲੀ ਕਰਦੀ ਤੇ ਉਹ ਰਾਜ ਸਭਾ ਹੀ ਰਹੂਗੀ, ਇਹ ਚਾਹੇ ਪਾਰਟੀ ਚੋਂ ਕੱਢ ਦੇਣ ਉਹਨੂੰ। ਜੀ ਸਹੀ ਹੈ। ਸੋ ਜੇ ਭੱਜੀ ਚਾਹਵੇ ਤਾਂ ਉਹਦੀ ਰਾਜ ਸਭਾ ਦਾ, ਭੱਜੀ ਵਾਲੀ ਸੀਟ ਤੋਂ ਮਨੀਸ਼ ਸਿਸੋਦੀਆ ਜਾਣਾ ਚਾਹੁੰਦੀ ਹੈ ਰਾਜ ਸਭਾ।
ਸੰਜੀਵ ਅਰੋੜਾ ਵਾਲੇ ਮਸਲੇ ਦੇ ਤੇ ਸਭ ਨੂੰ ਪਤਾ ਹੀ ਆ। ਅੱਜ ਕੱਲ ਲਵਲੀ ਵਾਲਾ ਵੀ ਤੇ ਦੂਸਰਾ ਵੀ ਇੱਕ ਹੋਰ ਹੈ ਜਿਹੜਾ ਹੈ ਨਾ, ਉਹ ਦੋਏ ਵੀ ਗਾਉਣ ਲੱਗੇ ਨੇ ਗੋਗਾ ਬੀਜੇਪੀ ਦੀਆਂ ਨੀਤੀਆਂ ਦਾ। ਹਾਂਜੀ, ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਮੈਨੂੰ ਨਹੀਂ ਪਤਾ ਕਿ ਹੁਣ ਇਹ ਸਿਧਾਂਤ ਜਾਗ ਰਿਹਾ ਸੀਗਾ, ਜ਼ਮੀਰ ਜਾਗ ਰਹੀ ਸੀ, ਜਾਂ ਬੀਜੇਪੀ ਨਾਲ ਮੋਹ ਜਾਗ ਰਿਹਾ ਸੀ 25 ਦਾ, ਪਰ ਉਹਨੂੰ ਠੰਡਾ ਕਰਤਾ ਫਿਰ ਆਮ ਆਦਮੀ ਪਾਰਟੀ ਨੇ। ਜੇਕਰ ਪ੍ਰਵੀਨ ਜੀ 25 ਵਰਗਾ ਬੰਦਾ ਜਿਹੜਾ ਪਹੁੰਚ ਅਪਰੋਚ ਪੱਖੋਂ ਸੌਖਾ ਹੋਵੇ, ਤਾਕਤ ਪੱਖੋਂ ਸੌਖਾ ਹੋਵੇ, ਪੈਸੇ ਪੱਖੋਂ ਸੌਖਾ ਹੋਵੇ, ਰਾਜਨੀਤਿਕ ਸਿਫਾਰਸ਼ਾਂ ਪੱਖੋਂ ਸੌਖਾ ਹੋਵੇ, ਹੈ ਨਾ, ਤੇ ਉਹਦੇ ਤੇ ਕੋਈ ਵੀ ਸਿੱਧਾ ਏਦਾਂ ਕੋਈ ਕਾਰਵਾਈ ਕਰਨ ਤੋਂ ਝਿਜਕੂਗਾ, ਕੋਈ ਵੀ ਉਹਦੇ ਨਾਲ ਸਿੱਧਾ ਪੰਗਾ, ਜੇ ਉਸ ਨੂੰ ਵੀ ਏਦਾਂ ਡਰ ਲੱਗਦਾ ਹੈ, ਉਹ ਵੀ ਸੱਚ ਬੋਲ ਕੇ ਫਿਰ ਉਸ ਬੋਲਾਂ ਨੂੰ ਵਾਪਸ ਲੈਂਦਾ ਹੈ, ਤਾਂ ਫਿਰ ਆਮ ਬੰਦਾ ਕਿਹੜੇ ਮੂੰਹ ਨਾਲ ਇੱਥੇ ਗੱਲ ਕਰ ਲੂਗਾ? ਆਮ ਬੰਦਾ ਕਿਵੇਂ ਸਵਾਲ ਕਰ ਲੂਗਾ? ਸੋ ਇੱਥੋਂ ਸਪਸ਼ਟ ਪਤਾ ਲੱਗਦਾ ਕਿ ਚਲੋ, ਮੈਂ ਤਾਂ ਧੰਨਵਾਦ ਕਰਦਾ ਹਰਭਜਨ ਸਿੰਘ ਭੱਜੀ ਦੀ ਕਿ ਇੱਕ ਵਾਰ ਉਹਨੇ ਚਾਹੇ ਸੱਚ ਬੋਲਿਆ ਤਾਂ ਸਹੀ, ਚਾਹੇ ਬਾਅਦ ਚ ਉਹਨੂੰ ਵਾਪਸ ਲਿਆ, ਬਾਕੀ ਤਾਂ ਇਹ ਵੀ ਨਹੀਂ ਕਰ ਪਾ ਰਹੇ। ਜੀ ਜੀ, ਬਿਲਕੁਲ। ਅਗਲੀ ਗੱਲ ਕਰੀਏ ਉਹਨਾਂ ਲੋਕਾਂ ਦੀ, ਕਹਿੰਦੇ ਜਿਹਨਾਂ ਨੂੰ ਫਰਾਡ ਦੱਸਦੇ ਸੀ, ਹੁਣ ਉਹਨਾਂ ਲਈ ਸਮਝੌਤਿਆਂ, ਉਹਨਾਂ ਨੂੰ ਹੀ ਸਮਝੌਤਿਆਂ ਦੇ ਸੁਨੇਹੇ ਭੇਜ ਰਹੇ ਨੇ ਵੀ ਸਮਝੌਤਾ ਕਰ ਲਓ। ਫਰਾਡਾਂ ਨਾਲ ਸਮਝੌਤਾ ਵੀ ਹੋਣ ਲੱਗ ਪਿਆ। ਬਿਲਕੁਲ, ਪੰਥਕ ਮਸਲਾ ਕਾਫੀ ਗੰਭੀਰ ਬਣਿਆ ਹੋਇਆ ਪੰਜਾਬ 'ਚ ਜੀ, ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਵਾਪਸੀ ਦਾ ਰਾਹ ਖੁੱਲ ਗਿਆ, ਔਰ ਉਹਨਾਂ ਨੂੰ ਹੋ ਸਕਦਾ ਉਹਨਾਂ ਨੂੰ ਲੱਗੇ ਕਿ ਚੱਲ ਆਸਾਨ ਹੋ ਗਿਆ, ਆ ਕਿਸਾਨੀ ਰੋਲੇ ਰੂਲੇ 'ਚ ਸਾਡੇ ਕੰਨੀ ਧਿਆਨ ਘੱਟ ਜਾਊਗਾ, ਆਪਾਂ ਵੀ ਕਰਕੇ ਆਪਣਾ ਕੰਮ ਵਿਹਲੇ ਹੋਈਏ। ਪਰ ਇੱਕ ਬੁਣਤ ਜਿਹੜੀ ਪਿਛਲੇ 2-3 ਦਿਨਾਂ ਤੋਂ ਨਜ਼ਰ ਆਉਣ ਲੱਗੀ ਸੀ, ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਹੋਰੀ, ਉਹਨਾਂ ਵੱਲੋਂ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਗੱਲ ਕੀਤੀ ਗਈ ਕਿ ਜੀ ਆਪਾਂ ਨੂੰ ਏਕੇ ਵੱਲ ਤੁਰਨਾ ਚਾਹੀਦਾ, ਮਿਲ ਕੇ ਚੱਲਣਾ ਚਾਹੀਦਾ ਜੀ, ਇਕੱਠੇ ਰਹਿਣਾ ਚਾਹੀਦਾ ਜੀ, ਸਾਡੇ ਵਾਲੀਆਂ ਪਰਚੀਆਂ ਹੈਗੀਆਂ ਜੀ, ਆ ਜਾਣ ਜੀ, ਬਾਕੀ ਜਿਹਨੇ ਜੋ ਕਰਨਾ। ਉੱਥੋਂ ਲੱਗਿਆ ਕਿ ਉਹ ਗੱਲ ਬੜੀ ਨਰਮੀ ਵਾਲੀ, ਬੜੀ ਸਮਝ ਵਾਲੀ ਕਰ ਰਹੇ ਨੇ ਕਿ ਅਚਾਨਕ ਜਿਹਾ ਕੀ ਹੋਇਆ। ਪਰ ਜਿੱਦਾਂ ਹੀ ਮਾਈਕ ਦਲਜੀਤ ਸਿੰਘ ਚੀਮਾ ਕੋਲ ਗਿਆ, ਉਹਨਾਂ ਨੇ ਲੀਕ ਖਿੱਚਦੀ ਕਿ ਇਹ ਤਾਂ ਜੀ ਸਾਡੀ ਚੱਲਦੀ ਦੁਕਾਨ ਮੂਹਰੇ ਨਵੀਂ ਦੁਕਾਨ ਖੋਲਣਾ ਚਾਹੁੰਦੇ ਨੇ, ਇਹ ਤਾਂ ਫਰਾਡ ਨੇ ਜੀ, ਹੈ ਨਾ, ਇਹ ਤਾਂ ਪਰਚੀ ਤੇ ਕੁਛ ਨਹੀਂ ਲਿਖਾਇਆ ਜੀ। ਅਗਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਲਿਖਾਇਆ ਫਿਰ, ਤੇ ਭਰਤੀ ਨੂੰ ਹੁੰਗਾਰਾ ਵੀ ਖੂਬ ਮਿਲਿਆ। ਹੁਣ ਅਗਲਿਆਂ ਨੇ ਜ਼ਿਲ੍ਹਿਆਂ ਦੇ ਪ੍ਰੋਗਰਾਮ ਵੀ ਐਲਾਨਣੇ ਸ਼ੁਰੂ ਕਰਤੇ ਕਿ ਇਹਨਾਂ ਜ਼ਿਲ੍ਹਿਆਂ 'ਚ ਵੀ ਆਵਾਂਗੇ। ਸੋ ਉਸ ਸਾਰੀ ਨੇ ਇਹਨਾਂ ਨੂੰ ਡਰ ਨੂੰ ਪਾਇਆ ਕਿ ਸੁਖਬੀਰ ਬਾਦਲ ਨਾਲ ਚੱਲੇ ਆ ਰਹੀਆਂ ਧਿਰਾਂ ਵੀ ਦੋ ਪਾਲਿਆਂ 'ਚ ਵੱਟੀਆਂ ਨੇ। ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਬਲਵਿੰਦਰ ਸਿੰਘ ਭੁੰਦੜ ਹੋਰ ਤਰ੍ਹਾਂ ਚੱਲਣਾ ਚਾਹੁੰਦੇ ਨੇ, ਧਾਮੀ ਹੋਰੀ ਹੋਰ ਤਰ੍ਹਾਂ ਚੱਲਣਾ ਚਾਹੁੰਦੇ ਨੇ, ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਗਰੇਵਾਲ ਤੇ ਇਹ ਟੀਮਾਂ ਹੋਰ ਤਰ੍ਹਾਂ ਚੱਲਣਾ ਚਾਹੁੰਦੀਆਂ ਨੇ ਜੀ। ਜਦੋਂ ਧਾਮੀ ਨੂੰ ਮਨਾਉਣ ਲੈ ਕੇ ਗਏ ਸੁਖਬੀਰ ਸਿੰਘ ਬਾਦਲ, ਤਾਂ ਬਲਵਿੰਦਰ ਸਿੰਘ ਭੁੰਦੜ, ਜਨਮੇਜਾ ਸਿੰਘ ਸਿੱਖੋਂ ਤਾਂ ਨਾਲ ਗਏ, ਦਲਜੀਤ ਸਿੰਘ ਚੀਮਾ ਨਾਲ ਨਹੀਂ ਗਏ। ਮੈਂ ਕਹਿੰਦਾ ਸਰਸਰੀ ਤੌਰ ਤੇ ਨਾ ਗਏ ਹੁਣ, ਪਰ ਕੀ ਇਸ ਨੂੰ ਇਸ ਲੀਕ ਵਜੋਂ ਵੀ ਦੇਖੋਗੇ ਕਿ ਉਹ ਦੂਸਰੇ ਤਰ੍ਹਾਂ ਦਾ ਰੁਖ ਅਖਤਿਆਰ ਕਰ ਰਹੇ ਸੀ, ਇਹ ਦੂਸਰੇ ਤਰ੍ਹਾਂ ਦਾ। ਫਿਰ ਧਾਮੀ ਹੋਰਾਂ ਦੀ ਸੁਖਬੀਰ ਨਾਲ ਮੁਲਾਕਾਤ ਤੋਂ ਬਾਅਦ ਵੀ ਇਹ ਗੱਲ ਉੱਭਰਦੀ ਹੈ ਜੀ ਕਿ ਏਕੇ ਦੀ ਗੱਲ ਤੁਰੂਗੀ ਜੀ। ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਵੀ 5 ਮੈਂਬਰੀ ਕਮੇਟੀ ਨੂੰ ਬੁਲਾ ਕੇ ਚਾਹ ਪਿਲਾ ਕੇ ਇਹ ਗੱਲ ਕਹਿੰਦੇ ਨੇ ਜੀ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਸੋ ਇਹ ਸਾਰੀ ਸਥਿਤੀ ਦੇ ਵਿੱਚ ਜਾਣਕਾਰੀ ਇਹ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੂੰ ਬਾਦਲ ਪਰਿਵਾਰ ਵੱਲੋਂ ਫੋਨ ਗਏ ਨੇ, ਤੇ ਹੋ ਸਕਦਾ ਅੱਜ ਕੱਲ੍ਹ 'ਚ ਉਹਨਾਂ ਨਾਲ ਮੁਲਾਕਾਤ ਵੀ ਹੋ ਜਾਵੇ। ਤੇ ਜਾਣਕਾਰੀ ਤਾਂ ਇਹ ਵੀ ਹੈ ਕਿ 5 ਮੈਂਬਰੀ ਕਮੇਟੀ ਤੱਕ ਵੀ ਸੁਨੇਹੇ ਪਹੁੰਚਣੇ ਵੀ ਸ਼ੁਰੂ ਹੋ ਗਏ, ਰੁਕ ਕੇ ਦੂਤ ਜਾਣੇ ਵੀ ਸ਼ੁਰੂ ਹੋ ਗਏ ਕਿ ਆਜੋ ਜੀ ਮਿਲ ਕੇ ਕਰ ਲਈਏ, ਇਕੱਠੇ ਚੱਲੀਏ। ਪਰ ਮੈਂ ਪਹਿਲਾਂ ਵੀ ਸਵਾਲ ਕਰ ਰਿਹਾ ਸੀ, ਮੇਰਾ ਸਵਾਲ ਅੱਜ ਵੀ ਹੈ ਕਿ ਕੀ ਜਦੋਂ ਏਕੇ ਦੀ ਗੱਲ ਤੁਰੂਗੀ ਕਿ ਪ੍ਰਧਾਨਗੀ ਤਾਂ ਤੈਅ ਹੈ ਜੀ ਸੁਖਬੀਰ ਬਾਦਲ ਦੀ, ਬਾਕੀ ਆਪਾਂ ਵੰਡ ਲੈਂਦੇ। ਫਿਰ ਭਾਈ ਲੜਾਈ ਤਾਂ ਇੱਥੋਂ ਹੀ ਸ਼ੁਰੂ ਹੋਈ ਸੀ ਅਸਲੀ। ਕਹਿਣ ਨੂੰ ਜਾਂ ਜਿਹੜੇ ਮਰਜ਼ੀ ਸਿਧਾਂਤਾਂ ਦੀ ਗੱਲ ਹੋਵੇ, ਤਕਲੀਫ ਉਹਨਾਂ ਨੂੰ ਵੀ ਪ੍ਰਧਾਨਗੀ ਤੋਂ ਹੀ ਸੀ ਜਿਹੜੇ ਸੁਧਾਰ ਲੈਣ ਵਾਲੇ ਗਏ ਸੀ ਅਕਾਲ ਤਖਤ ਸਾਹਿਬ ਤੇ। ਜੀ ਬਿਲਕੁਲ। ਇਸ ਲਈ ਉਹ ਫਿਰ ਜੇ ਗੱਲ ਉੱਥੇ ਰਹਿਣੀ ਹੈ, ਫਿਰ ਗੱਲ ਕਿਵੇਂ ਨੇੜੇ ਲੱਗੂਗੀ? ਹਾਂ, ਏਕਾ ਪੰਜਾਬ ਦੇ ਲਈ, ਪੰਥਕ ਸਿਆਸਤ ਦੇ ਲਈ, ਸਿੱਖ ਸਿਆਸਤ ਦੇ ਲਈ, ਸ਼੍ਰੋਮਣੀ ਅਕਾਲੀ ਦੇ ਲਈ ਸਹਾਈ ਰਹੇਗਾ ਜੀ। ਪਰ ਉਹ ਮਤਲਬ ਨੀਅਤ ਸਾਫ਼ ਹੋਣ ਦੇ ਨਾਲ ਹੋਵੇ। ਉਹ ਅਜੇ ਨੀਅਤ ਸਾਫ਼ ਕਿਸੇ ਧਿਰ ਦੀ ਦਿਖਦੀ ਨਹੀਂ। ਪਰ 5 ਮੈਂਬਰੀ ਕਮੇਟੀ ਨੂੰ ਜਿਵੇਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਹੁੰਗਾਰਾ ਮਿਲ ਰਿਹਾ, ਉਸ ਨੇ ਅਕਾਲੀ ਦਲ ਬਾਦਲ ਧਿਰ ਨੂੰ ਫਿਕਰਾਂ 'ਚ ਜ਼ਰੂਰ ਪਾਇਆ। ਪਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਫਿਕਰ ਕਰਨ ਦੀ ਕੀ ਲੋੜ? ਉਹ ਤਾਂ ਕਹਿੰਦੇ ਜੇ ਲੱਖ ਕੁ ਮੈਂਬਰਸ਼ਿਪ ਦਾ ਸਾਡਾ ਰਾਹ ਖੁੱਲਿਆ, 1 1.5 ਲੱਖ ਦਾ, ਹੈ ਨਾ, ਤੇ ਇੱਧਰ ਇਹ ਕਹਿੰਦੇ ਇਸ ਤਾਂ 25 ਲੱਖ ਕਰੀ ਬੈਠੇ, ਫਿਰ 25 ਲੱਖ ਵਾਲੇ ਨੂੰ ਪਸੀਨਾ ਕਿਉਂ ਆ ਰਿਹਾ? ਜੀ। ਸੋ ਇਸ ਲਈ ਕਿਤੇ ਨਾ ਕਿਤੇ ਕੁਛ ਤਾਂ ਹੈ ਜਿਹੜਾ ਇਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਅਸੀਂ ਫੋਕਾ ਮਹਿਲ ਉਸਰਿਆ ਕਿਤੇ ਉਹ ਫੇਰ ਨਾ ਢਹਿ ਜਾਵੇ। ਪਰ ਇਹ ਏਕੇ ਦੀ ਗੱਲ ਮੈਨੂੰ ਫਿਰ ਵੀ ਚੰਗੀ ਲੱਗਦੀ ਹੈ। ਜੇਕਰ ਇਹ ਗੱਲ ਸਿਰੇ ਚੜੇ ਤਾਂ ਇਹ ਕੁਝ ਚੰਗਾ ਵੀ ਹੋ ਸਕਦਾ ਹੈ, ਪਰ ਉਹਦੇ ਵਿੱਚ ਨਿਰਮਲਤਾ, ਨਿਮਰਤਾ, ਸਾਦਗੀ ਤੇ ਸੱਚ ਜੇ ਹੋਵੇ। ਜੀ ਬਿਲਕੁਲ। ਤੇ ਗੱਲ ਕਰੀਏ ਰੰਗਲੇ ਪੰਜਾਬ ਦੀ,
ਜਿਹੜੇ ਅੱਜ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕੀਤੀ ਹੈ, ਕਿਸਾਨੀ ਅੰਦੋਲਨ ਦੇ ਬਾਰੇ ਜਾਂ ਪੰਜਾਬ ਖਾਕੀ ਦੇ ਹਵਾਲੇ ਕਰ ਦਿੱਤਾ, ਆਪਾਂ ਖਬਰਾਂ ਦੇ ਦਰਮਿਆਨ ਚਰਚਾ ਕੀਤੀ ਹੈ, ਇਹੀ ਸਭ ਤੋਂ ਵੱਧ ਗੱਲ ਕਰਦੇ ਹੁੰਦੇ ਸੀ ਰੰਗਲਾ ਪੰਜਾਬ ਬਣਾਉਣ ਦੀ। ਪਰ ਕਹਿੰਦੇ ਹੁਣ ਜੇ ਮਾਮਲਾ ਲਾਈਨਮੈਨਾਂ ਦੀ ਭਰਤੀ ਦਾ ਦੇਖਦੇ ਹਾਂ ਤਾਂ ਰੰਗ ਚੋਖਾ ਚੜ ਰਿਹਾ ਹਰਿਆਣੇ ਨੂੰ। ਪ੍ਰਵੀਨ ਜੀ, ਪੰਜਾਬ ਸਰਕਾਰ ਨਾ ਬੜੇ ਬੋਰਡ ਲਾਉਂਦੀ ਆ, ਬੜੀਆਂ ਅਖਬਾਰਾਂ 'ਚ ਇਸ਼ਤਿਹਾਰ ਦਿੰਦੀ ਆ, ਸਟੇਜਾਂ ਤੋਂ ਮੁੱਖ ਮੰਤਰੀ ਸਾਹਿਬ ਭਾਸ਼ਣ ਦਿੰਦੇ ਨੇ, ਆ ਮੇਰੇ ਪਿੰਡ ਦੀ ਨੂੰਹ ਹੈ, ਦੇਖੋ ਮੈਂ ਸ਼ਗਨ ਵੀ ਦੇ ਰਿਹਾ ਇਹਨੂੰ, ਹੈ ਨਾ, ਕਿ ਅੱਛਾ ਮਤਲਬ ਨੌਕਰੀ, ਕਿਸੇ ਨੇ ਪੈਸਾ ਨਹੀਂ ਲਏ ਤੋਂ, ਕਿਸੇ ਨੂੰ ਲੈਣ ਦੇਣ ਤਾਂ ਨਹੀਂ ਹੋਇਆ। ਸੋ ਬੜਾ ਚੰਗਾ ਲੱਗਦਾ ਉਹ ਇਸ਼ਤਿਹਾਰਬਾਜ਼ੀਆਂ ਦੇਖਣ ਨੂੰ, ਹੈ ਨਾ, ਕਿ ਲੈ ਵੀ ਤੇ ਦਮ ਭਰਦੇ ਕਿ ਅਸੀਂ ਪੰਜਾਬ ਨੂੰ ਬਹੁਤ ਨੌਕਰੀਆਂ ਦਿੱਤੀਆਂ। ਪਰ ਸੱਚਾਈ ਹੈ ਕਿ ਉਹ 'ਚ ਰਾਜਸਥਾਨੀਆਂ ਦੀ ਗਿਣਤੀ ਬਹੁਤ ਹੈ, ਉਹ 'ਚ ਹਰਿਆਣਵੀਆਂ ਦੀ ਗਿਣਤੀ ਬਹੁਤ ਹੈ, ਉਹ 'ਚ ਹਿਮਾਚਲੀਆਂ ਦੀ ਗਿਣਤੀ ਬਹੁਤ ਹੈ, ਹੋਰਨਾਂ ਸੂਬਿਆਂ ਦੇ ਲੋਕਾਂ ਦੀ ਗਿਣਤੀ ਬਹੁਤ ਹੈ, ਚਾਹੇ ਉਹ ਮਾਸਟਰ ਭਰਤੀ ਕੀਤੇ, ਚਾਹੇ ਪੁਲਿਸ ਵਾਲੇ ਭਰਤੀ ਕੀਤੇ, ਚਾਹੇ ਹੋਰ ਵਿਭਾਗਾਂ 'ਚ ਭਰਤੀ ਹੈ। ਸੋ ਬਾਹਰਲਿਆਂ ਨੂੰ ਖੂਬ ਮੌਕਾ ਮਿਲ ਰਿਹਾ। ਜਾਂ ਤਾਂ ਫਿਰ ਸਾਡੇ ਵਾਲੇ ਨਲਾਇਕ ਹੋ ਗਏ ਨੇ, ਸਾਡੇ ਵਾਲੇ ਕੰਪੀਟੀਸ਼ਨ 'ਚ ਨਹੀਂ ਆ ਪਾਉਂਦੇ, ਜਾਂ ਫਿਰ ਤੁਸੀਂ ਆਪਣੀ ਰਾਜਨੀਤੀ ਨੂੰ ਇਸ ਤਰ੍ਹਾਂ ਕਰੋ ਕਿ ਇੱਥੇ ਦਾ ਰਾਜ ਹੈਗਾ, ਉੱਧਰਲਿਆਂ ਨੂੰ ਕੁਛ ਕਰੋ। ਹੁਣ ਤਾਜ਼ੀ ਖਬਰ ਮੇਰੇ ਮੂਹਰੇ ਪਈ ਹੈ ਕਿ ਜੀ ਜਲੰਧਰ ਡਿਵੀਜ਼ਨ ਦੇ ਵਿੱਚ ਸਹਾਇਕ ਲਾਈਨਮੈਨ 230 ਰੱਖੇ ਗਏ। ਠੀਕ ਹੈ ਜੀ। ਉਹ 230 ਦੇ ਵਿੱਚੋਂ 180 ਹਰਿਆਣਾ ਦੇ ਨੇ। ਰੇਸ਼ੋ ਤੁਸੀਂ ਕੱਢ ਲਓ ਆਪੇ। ਸਾਡੇ ਵਾਲੇ 50 ਨੇ ਜੀ, ਔਰ 50 ਚੋਂ ਵੀ ਕਿੰਨੇ ਮੂਲ ਪੰਜਾਬ ਦੇ ਹੋਣਗੇ, ਇਹ ਵੱਖਰਾ ਸਵਾਲ ਆ ਜੀ। ਹੁਣ 2024 ਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ 'ਚ 2500 ਦੇ ਕਰੀਬ ਸਹਾਇਕ ਲਾਈਨਮੈਨ ਰੱਖੇ ਸੀ। ਠੀਕ ਹੈ ਜੀ। ਉਹ ਅੰਕੜਾ ਪੂਰਾ ਹੀ ਭੁੱਖ ਪੜਤਾਲ ਮੰਗਦਾ। ਪਰ ਆਪਾਂ ਅੱਜ ਜਿਹੜੀ ਗੱਲ ਕਰ ਰਹੇ ਹਾਂ, ਆਪਾਂ ਗੱਲ ਕਰ ਰਹੇ ਹਾਂ ਸਿਰਫ ਜਲੰਧਰ ਡਿਵੀਜ਼ਨ ਦੀ। ਜਲੰਧਰ ਡਿਵੀਜ਼ਨ ਦੇ ਵਿੱਚ 230 ਜਦੋਂ ਸਹਾਇਕ ਲਾਈਨਮੈਨ ਰੱਖੇ ਤਾਂ ਉਹਨਾਂ ਚੋਂ 180 ਸਿੱਧੇ ਉਹ ਹਰਿਆਣਾ ਦੇ ਨੇ ਜਿਨ੍ਹਾਂ ਦਾ ਆਧਾਰ ਕਾਰਡ ਹਰਿਆਣਾ ਦਾ, ਪੈਨ ਕਾਰਡ ਹਰਿਆਣਾ ਦਾ, ਵੋਟਰ ਕਾਰਡ ਹਰਿਆਣਾ ਦਾ, ਉਹਨਾਂ ਨੂੰ ਨੌਕਰੀ ਮਿਲੀ ਹੈ। ਜੇ ਇਹਦੇ ਵਿੱਚ ਆਪਰੇਟਰਸ ਕੀਤੀ ਹੋਈ ਆ, ਕਿਸੇ ਨੇ ਡਿਪਲੋਮਾ ਕੀਤਾ ਹੋਇਆ, ITI ਕੀਤੀ ਹੋਈ ਹੈ, ਉਹ ਸਾਰਾ ਜੋ ਚਾਹੀਦਾ ਇਸ ਪੋਸਟ ਲਈ ਉਹ ਪੂਰਾ ਹੈ ਨਾ। ਫਿਰ ਕੀ ਪੰਜਾਬ ਵਾਲਿਆਂ ਕੋਲੋਂ ਸਮਰੱਥਾ ਨਹੀਂ ਸੀ? ਉਹਨਾਂ ਦੀਆਂ ਡਿਗਰੀਆਂ ਦਾ ਵਜਨ ਘੱਟ ਸੀ? ਉਹਨਾਂ ਨੂੰ ਇਹ ਕਿਉਂ ਨਹੀਂ ਆਇਆ ਇਹ ਨੰਬਰ? ਇਹ 180 ਇਕੱਲੇ ਹਰਿਆਣੇ ਵਾਲੇ ਕਿਵੇਂ ਲੈ ਗਏ? ਕੀ ਉਹ ਵੱਧ ਇਸ ਸਾਲ ਹੀ ਯੋਗਤਾ ਰੱਖਦੇ? ਇੱਕ ਸਵਾਲ ਹੈਗਾ। ਸਭ ਤੋਂ ਵੱਧ ਸਰਸਾ ਦੇ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ। ਦੂਏ ਨੰਬਰ ਤੇ ਫਤਿਆਬਾਦ ਹੈ, ਤੀਏ ਨੰਬਰ ਤੇ ਕੁਰਕਸ਼ੇਤਰ ਹੈ, ਚੌਥੇ ਨੰਬਰ ਤੇ ਅੰਬਾਲਾ। ਕੱਲੇ ਸਰਸਾ ਦੇ ਹੀ 49 ਲੈ ਗਏ ਤੇ ਸਾਡੇ ਪੂਰੇ ਪੰਜਾਬ ਦੇ 50 ਨੇ, ਬਰਾਬਰ ਹੈ ਸਾਡੇ ਜੀ। ਉਸ ਤੋਂ ਬਾਅਦ ਫਤਿਆਬਾਦ 36 ਲੈ ਗਏ। ਉਸ ਤੋਂ ਬਾਅਦ ਕੁਰਕਸ਼ੇਤਰ ਦੇ 23 ਨੂੰ ਨੌਕਰੀ ਮਿਲੀ ਆ, ਅੰਬਾਲਾ ਦੇ 22 ਨੂੰ ਮਿਲੀ ਆ, ਕੈਂਥਲ ਦੇ 20 ਨੂੰ ਮਿਲੀ ਆ, ਜੀਂਦ ਦੇ 18 ਨੂੰ ਮਿਲੀ ਆ, ਜਾਮਨਗਰ ਦੇ 4 ਨੇ, ਕਰਨਾਲ ਦੇ 2 ਨੇ, ਹਿਸਾਰ ਦੇ 2 ਨੇ, ਭਵਾਨੀ ਦਾ ਵੀ 1 ਹੈ, ਸਬਲਾਬਾਦ ਦਾ ਵੀ 1 ਹੈ, ਬਿਲਾਸਪੁਰ ਦਾ ਵੀ 1 ਹੈ, ਨਰਵਾਣਾ ਦਾ ਵੀ 1 ਹੈ। ਇਹ ਮਿਲਾ ਕੇ 180 ਬਣਦੇ ਆ। ਤੇ ਪੰਜਾਬ ਦੇ ਸਭ ਤੋਂ ਵੱਧ ਹੁਸ਼ਿਆਰਪੁਰ ਦੇ 29 ਨੇ, ਤੇ ਜਿਹੜੀ ਜਲੰਧਰ ਡਿਵੀਜ਼ਨ ਦੀ ਭਰਤੀ ਆ ਉਸ ਜਲੰਧਰ ਖੇਤਰ ਦੇ ਸਿਰਫ 11 ਨੇ, ਕਪੂਰਥਲਾ ਦੇ 6 ਨੇ, ਨਵਾਂ ਸ਼ਹਿਰ ਦੇ 4 ਨੇ। ਇੰਜੇ ਸਿਰਫ 50 ਦੇ ਕਰੀਬ ਗਿਣਤੀ ਬਣਦੀ ਹੈ ਜੀ ਜੀ। ਸੋ ਹੁਣ ਉਹ ਤਾਂ ਸਿੱਧੇ ਹੈਗੇ ਨੇ 180 ਹਰਿਆਣਾ ਦੇ। ਹਾਂਜੀ। ਜਿਹੜੇ 50 ਨੇ ਉਹਨਾਂ ਚੋਂ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਚੋਂ ਜ਼ਿਆਦਾਤਰ ਮੂਲ ਹਿਮਾਚਲ ਦੇ ਨੇ, ਕਿਉਂਕਿ ਆ ਜਲੰਧਰ ਹੁਸ਼ਿਆਰਪੁਰ ਦੀ ਬੈਲਟ 'ਚ ਹਿਮਾਚਲ ਵੱਡੀ ਗਿਣਤੀ 'ਚ ਇੱਥੇ ਆ ਕੇ ਰਹਿ ਰਿਹਾ। ਹਾਂਜੀ ਹਾਂਜੀ। ਹੁਣ ਚੰਡੀਗੜ੍ਹ ਵਾਲੀ ਬੈਲਟ 'ਚ ਵੀ ਖੂਬ ਹੈ, ਤੇ ਮੈਂ ਨਹੀਂ ਕਹਿੰਦਾ ਕਿ ਸਾਰੇ ਹਿਮਾਚਲ ਹੋਣਗੇ, ਮੂਲ ਪੰਜਾਬ ਦੇ ਵੀ ਹੋਣਗੇ, ਪਰ ਉਹ ਤੋਂ ਬਿਨਾਂ ਹੋਰਨਾਂ ਸੂਬਿਆਂ ਦੇ ਵੀ ਹੋਣਗੇ, ਕਿਉਂਕਿ ਜਿਨ੍ਹਾਂ ਨੇ ਆਧਾਰ ਕਾਰਡ ਇੱਥੇ ਆ ਕੇ ਬਣਾ ਲਏ, ਵੋਟਰ ਕਾਰਡ ਇੱਥੇ ਦੇ ਬਣ ਗਏ, ਪੈਨ ਕਾਰਡ ਇੱਥੇ ਦੇ ਬਣ ਗਏ, ਰਹਿਸ਼ੀ ਇੱਥੇ ਦੇ ਹੋ ਗਏ, ਡੋਮੀਸਾਈਲ ਸਾਰਾ ਕੁਝ ਇੱਥੇ ਦਾ ਹੋ ਗਿਆ, ਉਹ ਹੁਣ ਪੰਜਾਬ ਦੇ ਕੋਟੇ 'ਚ ਗਿਣਿਆ ਜਾਊਗਾ, ਚਾਹੇ ਉਹਦਾ ਮੂਲ ਸੂਬਾ ਕੋਈ ਹੋਵੇ। ਸੋ ਫਿਰ ਕਿੰਨਾ ਕੁ ਪੰਜਾਬ ਨੂੰ ਰੰਗਲਾ ਬਣਾ ਰਹੇ ਹੋ ਜਨਾਬ ਜੀ? ਇਹ ਤਾਂ ਜਵਾਬ ਦਿਓ। ਅੱਛਾ ਚਲੋ, ਮੈਂ ਇੱਕ ਨੁਕਤਾ ਇਸ 'ਚ ਹੋਰ, ਆਪਾਂ ਹੁਣ ਕਿਹਨੂੰ ਰੱਖਿਆ, ਕਿੱਥੇ ਨੂੰ ਰੱਖਿਆ ਨੂੰ ਲਾਂਭੇ ਰੱਖ ਦਿੰਦੇ ਹਾਂ। ਹਾਂਜੀ। ਤੁਸੀਂ ਜਦੋਂ ਨੌਕਰੀ ਦਿੱਤੀ ਤਾਂ ਉਸ ਪੋਸਟ ਲਈ ਜੋ ਯੋਗਤਾ ਚਾਹੀਦੀ ਸੀ ਉਹਦੇ ਅਨੁਸਾਰ ਦਿੱਤੀ। ਜਦੋਂ ਬੰਦਾ ਉਹ ਯੋਗਤਾ ਪੂਰੀ ਕਰਦਾ ਫਿਰ ਪੂਰੀ ਤਨਖਾਹ ਦਾ ਹੱਕਦਾਰ ਹੈ। ਤੇ ਤੁਸੀਂ ਤਾਂ ਇਹ ਕਹਿ ਕੇ ਆਏ ਸੀਗੇ ਕਿ ਅਸੀਂ ਠੇਕਾ ਭਰਤੀ ਬੰਦ ਕਰਾਂਗੇ, ਕੱਚੇ ਮੁਲਾਜ਼ਮ ਵਾਲਾ ਸਿਸਟਮ ਬੰਦ ਕਰਾਂਗੇ, ਪੱਕੀ ਭਰਤੀ ਕਰਾਂਗੇ। ਹਾਂਜੀ ਹਾਂਜੀ। ਇਹ ਜਿਹੜੇ ਸਹਾਇਕ ਲਾਈਨਮੈਨ ਰੱਖੇ ਜਾਂਦੇ ਨੇ ਜਾਂ ਹੋਰ ਵਿਭਾਗਾਂ 'ਚ ਵੀ ਜਿਹੜੀਆਂ ਅੱਜ ਕੱਲ੍ਹ ਨੌਕਰੀਆਂ ਆਉਂਦੀਆਂ ਨੇ, ਪੁਲਿਸ 'ਚ ਵੀ ਜੇ ਉਹ, ਇਹ 3 ਸਾਲ ਦਾ ਪ੍ਰੋਬੇਸ਼ਨਲ ਪੀਰੀਅਡ ਰੱਖਦੇ ਨੇ। ਠੀਕ ਹੈ ਜੀ। ਹੁਣ 3 ਸਾਲ ਲਈ ਇਹ 230 ਨੇ ਜਾਂ ਪਿਛਲੇ ਸਾਲ ਵਾਲੇ 2500 ਨੇ, ਉਹ ਪ੍ਰੋਬੇਸ਼ਨਲ ਪੀਰੀਅਡ 'ਚ ਹੋਣਗੇ। 3 ਸਾਲ ਇਹਨਾਂ ਨੂੰ 17,000 ਰੁਪਏ ਤਨਖਾਹ ਮਿਲਣੀ ਹੈ ਮਹੀਨੇ ਦੀ। 17,000 ਨਾਲ ਘਰ ਚੱਲਦਾ ਜੀ? ਬਿਲਕੁਲ। ਜਦੋਂ ਬੰਦਾ ਪੂਰੀ ਯੋਗਤਾ ਕਰਕੇ ਆ ਰਿਹਾ, ਕੰਮ ਤੁਸੀਂ ਪੂਰਾ ਲੈਣਾ, ਮੈਂ ਕਹਿੰਦਾ 1 ਮਹੀਨਾ 2 ਮਹੀਨੇ ਦੀ ਟ੍ਰੇਨਿੰਗ ਰੱਖਣੀ ਵੀ ਆ, ਕੋਈ ਵੱਖਰੀ ਤਰ੍ਹਾਂ ਦੀ ਰੱਖ ਲਓ, ਪਰ 3 ਸਾਲ
3 ਸਾਲ ਬਾਅਦ ਜਾ ਕੇ ਉਹਨਾਂ ਨੂੰ 40-50 ਹਜ਼ਾਰ ਤਨਖਾਹ ਮਿਲਣੀ ਸ਼ੁਰੂ ਹੋਣੀ। ਮੈਂ ਕਹਿੰਦਾ ਬਿਲਕੁਲ ਜੀ, ਇਹ ਫਾਰਮੂਲਾ ਜੇ ਲਾਗੂ ਕਰਨਾ ਤਾਂ ਸਰਕਾਰਾਂ ਤੇ ਵੀ ਕਰ। ਪੰਜਾਬ ਨੇ 92 ਚੁਣੇ, 92 ਚੋਂ ਕਿੰਨੇ ਕੁ ਤਜਰਬੇਕਾਰ ਸੀ ਜੀ? ਸਹੀ ਹੈ। ਕਿੰਨੇ ਕੁ ਦੁਬਾਰਾ ਆਏ, ਕਿੰਨਿਆਂ ਨੇ ਕੰਮ ਕੀਤਾ ਸੀ? ਕਿ ਉਹਨਾਂ 3 ਸਾਲ ਤੁਹਾਨੂੰ ਵੀ ਤਨਖਾਹ ਭੱਤੇ 40% 25% ਦੇਈਏ? ਜੀ ਬਿਲਕੁਲ। ਤੁਸੀਂ ਆਉਂਦੇ ਗੱਡੀ ਵੀ ਪੂਰੀ, ਲਾ ਲਸ਼ਕਰ ਵੀ ਪੂਰਾ, ਕੋਠੀ ਵੀ ਪੂਰੀ, ਹੈ ਨਾ, ਜਿਪਸੀਆਂ ਵੀ ਚਾਹੀਦੀਆਂ, ਬੋਡੀਗਾਰਡ ਵੀ ਚਾਹੀਦੇ, ਭੱਤੇ ਵੀ ਪੂਰੇ ਚਾਹੀਦੇ, ਟੱਬਰ ਨੂੰ ਸਹੂਲਤਾਂ ਵੀ ਸਾਰੀਆਂ ਚਾਹੀਦੀਆਂ, ਤੇ ਮੈਨੂੰ ਤਨਖਾਹ ਵੀ ਸਾਰੀ ਚਾਹੀਦੀ ਹੈ। ਤੁਸੀਂ ਵੀ ਆ ਜਾਓ ਨਾ 3 ਸਾਲੀ ਪ੍ਰੋਫੈਸ਼ਨਲ ਪੀਰੀਅਡ ਤੇ। ਜੀ ਜੀ ਬਿਲਕੁਲ। ਸੋ ਇਹ ਖਜ਼ਾਨੇ ਦੀ ਲੁੱਟ ਹੈ ਫਿਰ, ਤੇ ਉਧਰ ਧੋਖਾ ਹੈ। ਜੀ ਇਸ ਦੇ ਉੱਤੇ ਵੀ ਕਿਤੇ ਨਾ ਕਿਤੇ ਮੰਥਨ ਦੀ ਲੋੜ। ਹਾਂਜੀ ਬਿਲਕੁਲ। ਜੇ ਹੁਣ ਜਿਹੜੇ ਜਿਵੇਂ ਆਪਾਂ ਕਹਿੰਦੇ ਨਾ ਇੱਕੋ ਰੱਸੇ ਸਾਰਿਆਂ ਨੂੰ ਬੰਨਣਾ ਮਾੜੀ ਗੱਲ ਹੈ। ਜੇ ਹੁਣ ਇੱਕੋ ਰੱਸੇ ਨਾਲ ਤੁਸੀਂ ਮੁਲਾਜ਼ਮਾਂ ਨੂੰ ਬੰਨ ਰਹੇ ਹੋ ਜਾਂ ਉਹਨਾਂ ਲੋਕਾਂ ਨੂੰ ਬੰਨ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ, ਫਿਰ ਆਪ ਵੀ ਉਸ ਰਾਹ ਪੈ ਕੇ ਨਿਕਲੋ, ਆਪ ਵੀ ਉਸ ਮੋਹਰੀ ਥਾਂ ਜਾਓ, ਫਿਰ ਪਤਾ ਲੱਗੇ ਤੁਹਾਨੂੰ ਵੀ। ਇਨਕਲਾਬ ਤਾਂ ਹੀ ਆਊਗਾ ਨਾ। ਹਾਂਜੀ ਹਾਂਜੀ ਬਿਲਕੁਲ। ਇਹੋ ਜਿਹੇ ਤਾਂ ਫਿਰ ਫੈਸਲੇ ਲੈਣੇ ਪੈਂਦੇ ਤੁਹਾਨੂੰ ਜੇ ਇਨਕਲਾਬ ਦੱਸਣਾ ਤਾਂ। ਜੀ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।